31 ਅਗਸਤ ਦੀ ਸ਼ਾਮ ਨੂੰ 5:00 ਕੁਝ ਮਿੰਟਾਂ ਤੇ ਬੁੱਚੜ ਬੇਅੰਤਾ ਚੰਡੀਗੜ੍ਹ ਸੈਕਟਰੀਏਟ ਉਸ ਦੇ ਬਾਹਰ ਉਸ ਦੀ ਗੱਡੀ ਜਿਹਦੇ 'ਚ ਕਿ ਉਹ ਬਹਿਣ ਲੱਗਾ ਤੇ ਭਾਈ ਦਿਲਾਵਰ ਸਿੰਘ ਨੇ ਇੱਕ ਆਤਮਘਾਤੀ ਬੰਬ ਬਣ ਕੇ ਜਿਹੜਾ ਉਸ ਨੂੰ ਉਡਾਇਆ। ਮਾਤਾ ਜੀ ਕਹਿਣ ਲੱਗੇ ਕਿ ਭਾਈ ਅਸੀਂ ਸ਼ਾਮ ਦੀਆਂ ਖਬਰਾਂ ਸੁਣ ਰਹੇ ਸੀ, ਜਦੋਂ ਅਸੀਂ ਖਬਰਾਂ ਸੁਣੀਆਂ ਕਿ ਇਵੇਂ ਉਹਨੂੰ ਉਡਾ ਦਿੱਤਾ ਤੇ ਅਸੀਂ ਹੱਥ ਜੁੜ ਗਏ ਸਾਡੇ, ਅਸੀਂ ਸ਼ੁਕਰ ਕੀਤਾ ਕਿ ਵਾਹਿਗੁਰੂ ਨੇ ਇਸ ਪਾਪੀ ਨੂੰ ਸਜ਼ਾ ਦਿੱਤੀ ਹੈ। ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ, ਜਦੋਂ ਸਵੇਰੇ 2-2:30 ਵਜੇ ਪੁਲਿਸ ਨੇ ਰੇਡ ਕੀਤਾ ਔਰ ਆਏ ਔਰ ਬਾਅਦ ਸਾਨੂੰ ਪਤਾ ਲੱਗਾ ਕਿ ਭਾਈ ਇਹ ਤਾਂ ਸਾਡਾ ਹੀ ਦਿਲਾਵਰ ਸਿੰਘ ਹੈ। ਇਹੀ ਨਹੀਂ ਕਿ ਮਿਲੀਟੈਰਲੀ ਇੰਦਰਾ ਗਾਂਧੀ ਔਰ ਜਨਰਲ ਵੈਦਿਆ ਤੋਂ ਬਾਅਦ ਇਹ ਤੀਸਰਾ ਵੱਡਾ ਐਕਸ਼ਨ ਸੀ, ਪਰ ਇਹ ਉਹ ਸੀ ਜਿਹਦੇ ਬਾਰੇ ਜਿਹੜੇ ਲੋਕ ਦੇਖ ਰਹੇ ਸੀ ਉਹਨਾਂ ਨੇ ਵੀ ਸ਼ੁਕਰ ਮਨਾਇਆ। 3 ਇਹ ਸਿੰਘ ਨੇ, 3 ਤਾਰਾ, ਹਵਾਰਾ ਔਰ ਭਿਓਰਾ ਔਰ ਰਾਜੋਆਣਾ 7 ਔਰ ਦਿਲਾਵਰ ਸਿੰਘ ਇੱਕ ਵੀ ਜਿਹੜਾ ਇਹਨਾਂ ਚੋਂ ਡੋਲਿਆ ਨਹੀਂ ਹੈ ਔਰ ਉਹਨਾਂ ਨੇ ਉਸ ਗੱਲ ਨੂੰ ਇਹੀ ਗੱਲ ਤਕਲੀਫ ਦੇ ਰਹੀ ਹੈ ਦਿੱਲੀ ਦੇ ਹਾਕਮਾਂ। 5 ਸਿੰਘ ਸਾਹਿਬਾਨਾਂ ਦੀ ਸਰਬਸੰਮਤੀ ਨਾਲ ਫੈਸਲਾ ਹੋਇਆ ਹੈ ਕਿ ਸੁਖਬੀਰ ਬਾਦਲ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਇਆਂ ਕੁਝ ਅਜਿਹੇ ਫੈਸਲੇ ਲਏ ਜਿਸ ਨਾਲ ਪੰਥਕ ਸਰੂਪ ਦੇ ਅਕਸ ਨੂੰ ਭਾਰੀ ਢਾਹ ਲੱਗੀ। ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪਤਲੀ ਹੋਈ, ਸਿੱਖ ਹਿੱਤਾਂ ਦਾ ਨੁਕਸਾਨ ਹੋਇਆ। ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨ ਦੇ ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੇਣ। ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ 5 ਸਿੰਘ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹ ਦੀ ਮਾਫੀ ਨਹੀਂ ਮੰਗਦਾ, ਉਨਾ ਚਿਰ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ। ਫੈਸਲਾ ਉਹ ਸੁਣਾ ਰਹੇ ਨੇ ਜਿਹੜੇ ਖੁਦ ਆਪਣੀ ਨੌਕਰੀ ਦੇ ਡਰੋਂ ਜਿਹੜਾ ਨੇ ਉਹ ਜੋ ਕੁਝ ਉਹ ਹੁਕਮ ਹੁੰਦਾ ਰਿਹਾ ਉਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਦੇ ਰਹੇ। ਚਿੱਠੀ ਖੋਲ੍ਹੀ, ਪ੍ਰਧਾਨ ਕੌਣ ਹੈ ਉਹਦਾ ਨਾਂ ਲਿਫਾਫੇ 'ਚੋਂ ਨਿਕਲਿਆ, ਉਹਨੂੰ ਪ੍ਰਧਾਨ ਬਣਾ ਦਿੱਤਾ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਦੀ ਪੋਲੀਟੀਕਲ ਰੀਹੈਬਿਲਿਟੇਸ਼ਨ ਦੇ ਲਈ ਸੁਖਬੀਰ ਬਾਦਲ ਦੀ ਲਾਸਟ ਅਟੈਂਪਟ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 30 ਅਗਸਤ 2024 15 ਭਾਦੋਂ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਠੋਕ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਜਿਸ ਤਰ੍ਹਾਂ ਕਿ ਸਪਾਂਸਰਸ਼ਿਪ ਦੇ ਵਾਲੇ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਦੇ ਜਿਹੜੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ
ਐਲਏ ਕੈਲੀਫੋਰਨੀਆ ਤੋਂ ਸਰਦਾਰ ਲక్ష్మణ ਸਿੰਘ ਜੋਰਾਂ ਵੱਲੋਂ ਸੋ ਇਹਨਾਂ ਨੇ ਚਲਮਨ ਸਿੰਘ ਜੋਰਾਂ ਵੱਲੋਂ ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਪ੍ਰਾਪਤੀ ਜਿਹੜਾ ਖਾਲਸਤਾਨ ਜਿਹੜਾ ਘਰ ਹੈ ਆਪਣਾ ਉਸ ਦੀ ਅਰਦਾਸ ਤੇ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਚਲਮਨ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਜਿਹੜੀ ਸਿੱਖ ਕੌਮ ਹੈ ਇਹ ਸ਼ਹੀਦਾਂ ਦੀ ਕੌਮ ਹੈ ਔਰ ਬਹੁਤ ਹੀ ਆਪਣੇ ਸਿੱਖ ਕੌਮ ਦੇ ਵੱਡੇ ਸ਼ਹੀਦ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਜੋ ਅੱਜ ਦਾ ਸਾਡਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਸੋ ਗੱਲ ਕਰਨ ਜਾ ਰਹੇ ਹਾਂ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਨੂੰ ਜਿਹੜੇ ਆਪਾਂ ਜਿਹੜਾ ਪ੍ਰੋਗਰਾਮ ਹੈ ਉਹ ਸਮਰਪਿਤ ਕਰਨ ਦੇ ਨਾਲ ਨਾਲ ਉਹਨਾਂ ਦੇ ਜਿਹੜਾ ਜੀਵਨ ਬਾਰੇ ਵੀ ਆਪਾਂ ਪੰਛੀ ਝਾਤ ਮਾਰਾਂਗੇ। ਜਿਸ ਤਰ੍ਹਾਂ ਕਿ ਜਿਨ੍ਹਾਂ ਨੇ 29 ਸਾਲ ਪਹਿਲਾਂ 31 ਅਗਸਤ 1995 ਨੂੰ ਹਜ਼ਾਰਾਂ ਨੌਜਵਾਨਾਂ ਦੇ ਸਿੱਖ ਕਾਤਲ ਬੁੱਚੜ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ ਸੀ ਔਰ ਭਾਈ ਦਿਲਾਵਰ ਸਿੰਘ ਨੂੰ 23 ਮਾਰਚ 2022 ਨੂੰ ਅਕਾਲ ਤਖਤ ਸਾਹਿਬ ਤੋਂ ਕੌਮੀ ਸ਼ਹੀਦ ਦਾ ਰੁਤਬਾ ਜਿਹੜਾ ਦਿੱਤਾ ਗਿਆ ਸੀ। ਸੋ ਅੱਜ ਦਾ ਜਿਸ ਤਰ੍ਹਾਂ ਕਿ ਆਪਾਂ ਦੱਸਿਆ ਹੈ ਕਿ ਸਮੁੱਚਾ ਪ੍ਰੋਗਰਾਮ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਜਾ ਰਿਹਾ ਔਰ ਮੀਡੀਆ ਰਿਪੋਰਟਾਂ ਅਨੁਸਾਰ ਅਕਾਲ ਤਖਤ ਸਾਹਿਬ ਦੇ ਬਾਦਲਾਂ ਵੱਲੋਂ ਥਾਪੇ ਜਥੇਦਾਰ ਰਘਬੀਰ ਸਿੰਘ ਦੀ ਅਗਵਾਈ ਵਿੱਚ 5 ਸਿੰਘ ਸਾਹਿਬਾਨ ਨੇ ਸੁਖਬੀਰ ਬਾਦਲ ਨੂੰ ਜਿਹੜਾ ਤਨਖਾਹੀਆ ਐਲਾਨਣ ਦਾ ਜਿਹੜਾ ਹੁਕਮ ਦਿੱਤਾ ਹੈ ਔਰ 15 ਦਿਨਾਂ ਦੇ ਵਿੱਚ ਅਕਾਲ ਤਖਤ ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੋ ਇਹ ਸਾਰਾ ਮਾਜਰਾ ਕੀ ਹੈ ਕਿ ਇਹ ਜਥੇਦਾਰ ਅਤੇ ਬਾਦਲਾਂ ਵੱਲੋਂ ਮਿਲ ਕੇ ਖੇਡਿਆ ਜਾ ਰਿਹਾ ਦੋਸਤਾਨਾ ਮੈਚ ਹੈ ਜਾਂ ਇਸ ਵਿੱਚ ਕੋਈ ਪੰਥ ਦੇ ਭਲੇ ਦਾ ਏਜੰਡਾ ਨਿਕਲ ਸਕਦਾ ਹੈ ਇਸ ਦੇ ਵਿੱਚੋਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਚਲਮਨ ਸਿੰਘ ਐਲਏ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਨੇ ਲੰਬਾ ਵਕਤ ਜਿਹੜਾ ਉਹ ਸੇਵਾ ਕੀਤੀ ਹੈ ਪੰਥ ਦੀ। ਸਿੱਖ ਯੂਥ ਆਫ ਅਮਰੀਕਾ ਜਦੋਂ 90s ਦੇ ਵਿੱਚ ਪੂਰਾ ਆਰੂਸ ਦੇ ਉੱਤੇ ਸੀ ਸਿੱਖ ਯੂਥ ਦੀਆਂ ਕਾਰਵਾਈਆਂ ਤੇ ਐਲਏ ਦੇ ਵਿੱਚ ਇਹ ਸਾਰੀ ਟੀਮ ਬੇਸ਼ੱਕ ਗੁਰਦੁਆਰਾ ਵਰਮੌਂਟ ਹੋਏ ਉਹ ਵਾਲਨਟ ਹੋਏ ਜਾਂ ਉਸ ਤੋਂ ਬਾਅਦ ਦੇ ਵਿੱਚ ਗੁਰਦੁਆਰਾ ਰਿਵਰਸਾਈਡ ਹੋਣ ਦੇ ਵਿੱਚ ਆਇਆ, ਲੇਕਿਨ ਭਾਈ ਚਲਮਨ ਸਿੰਘ ਮੋਰਲੀਆਂ ਸਫਾਂ ਦੇ ਵਿੱਚ ਹੁੰਦੇ ਸਨ। ਜਿੰਨੀ ਵੀ ਐਕਟੀਵਿਟੀ ਕੋਈ ਪ੍ਰੋਟੈਸਟ ਹੈ ਕੋਈ ਹੋਰ ਫੰਡ ਰੇਜ਼ਿੰਗ ਹੈ ਜਾਂ ਕੋਈ ਵੀ ਕਿਤੇ ਕਿਸੇ ਨੂੰ ਚੈਲੰਜ ਕਰਨਾ ਹੈ ਔਰ ਪੂਰੀ ਸਿੰਸੈਰਿਟੀ ਦੇ ਨਾਲ ਇਮਾਨਦਾਰੀ ਦੇ ਨਾਲ ਉਦੋਂ ਤੋਂ ਜਿਹੜੇ ਨੇ ਕਾਜ਼ ਨਾਲ ਜੁੜੇ ਹੋਏ ਨੇ ਪੂਰੇ ਪੰਥ ਨੂੰ ਸਮਰਪਿਤ ਨੇ। ਹਾਲਾਂ ਉਹਨਾਂ ਦੇ ਟ੍ਰੈਜਡੀ ਵੀ ਭਰਾ ਦਾ ਜਾਣਾ ਔਰ ਦੂਸਰਾ ਇਸ ਕਿਸਮ ਦੇ ਵੱਡੇ ਸ਼ੌਕ ਜਿਵੇਂ ਜ਼ਿੰਦਗੀ 'ਚ ਗ੍ਰਸਤ ਜੀਵਨ 'ਚ ਹੁੰਦੇ ਨੇ ਪਰ ਉਹਨਾਂ ਦੀ ਕਮਿਟਮੈਂਟ ਗੁਰੂ ਪੰਥ ਦੇ ਨਾਲ ਮੁਕੰਮਲ ਹੈ ਔਰ ਸਾਡੇ ਨਾਲ ਬਹੁਤ ਉਹਨਾਂ ਦਾ ਕਿਉਂਕਿ 90ਵਿਆਂ ਦਾ ਹੀ ਸੰਬੰਧ ਰਿਹਾ। ਐਲਏ ਦੇ ਵਿੱਚ ਭਾਈ ਰੇਸ਼ਮ ਸਿੰਘ ਔਰ ਇਹ ਸਾਰੀ ਟੀਮ ਬਹੁਤ ਸਰਗਰਮ ਸੀ। ਫਿਰ ਜਦੋਂ ਥੋੜ੍ਹੇ ਬਹੁਤ ਮਤਭੇਦ ਵੀ ਹੁੰਦੇ ਨੇ ਜਦੋਂ ਤੁਸੀਂ ਕੰਮ ਕਰਦੇ ਹੋ ਜਿਉਂਦੀਆਂ ਜਾਗਦੀਆਂ ਕੌਮਾਂ ਦੇ ਵਿੱਚ ਮਤਭੇਦ ਉਸ ਦੀ ਨਿਸ਼ਾਨੀ ਹੁੰਦੀ ਹੈ ਕਿ ਭਾਈ ਐਕਟੀਵਿਟੀ ਵੀ ਹੋ ਰਹੀ ਹੈ ਔਰ ਬਾਅਦ ਦੇ ਵਿੱਚ ਗੁਰਦੁਆਰਾ ਰਿਵਰਸਾਈਡ ਦਾ ਗੁਰਦੁਆਰਾ ਸਥਾਪਿਤ ਹੋਇਆ। ਬਹੁਤ ਵੱਡਾ ਗੁਰਦੁਆਰਾ ਹੈ ਔਰ ਉੱਥੋਂ ਦਾ ਮਾਹੌਲ ਦੇਖ ਕੇ ਪੰਥਕ ਵਿਚਾਰਧਾਰਾ ਔਰ ਇਹਨਾਂ ਦਾ ਐਫਰਟ ਬਾਕੀ ਸਾਰਿਆਂ ਦੇ ਨਾਲ ਰਲ ਕੇ ਹੀ ਸੀ ਕਿ ਪਿਛਲੇ ਦਿਨਾਂ 'ਚ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਦੇ ਵਿੱਚ ਸਾਡੀ ਸ਼ਿਰਕਤ ਹੋਈ ਔਰ ਬਹੁਤ ਭਰਵਾਂ ਹੁੰਗਾਰਾ ਸੀ ਲੋਕਲ ਨੌਜਵਾਨਾਂ ਵੱਲੋਂ ਵੀ ਔਰ ਉਸ ਪ੍ਰੋਗਰਾਮ ਨੂੰ ਬਹੁਤ ਪਸੰਦ ਵੀ ਕੀਤਾ ਗਿਆ ਔਰ ਉਹ ਇੱਕ ਹਿਸਟੋਰੀਕਲੀ ਜਿਹੜੀ ਹੈ ਇੰਪੋਰਟੈਂਟ ਸਪੀਚ ਵੀ ਬਣ ਗਈ। ਲਗਭਗ ਪੌਣੇ 2 ਘੰਟੇ ਦੀ ਸਾਡੀ ਪ੍ਰੈਜੈਂਟੇਸ਼ਨ ਆਲਮੋਸਟ 20ਵੀਂ ਸਦੀ ਦੇ ਪਹਿਲੇ ਅੱਧ ਤੇ ਦੂਸਰੇ ਅੱਧ ਦੇ ਵਿੱਚ ਕੀ ਹੋਇਆ, ਸਟੋਰੀ ਆਫ ਬਿਟਰੇਅਲ ਵੀ ਹੈ, ਗੱਦਾਰੀਆਂ ਦੀ ਕਹਾਣੀ ਵੀ ਹੈ, ਮਿਸਡ ਓਪਰਚੁਨਿਟੀਜ਼ ਦੀ ਕਹਾਣੀ ਵੀ ਹੈ ਔਰ ਸਰਦਾਰ ਕਪੂਰ ਸਿੰਘ ਹੋਰਾਂ ਦਾ ਫਾਈਨ ਸੋਫਿਸਟੀਕੇਟ ਇੰਟੈਲੈਕਟ ਉਸ ਨੂੰ ਵੀ ਟ੍ਰਿਬਿਊਟ ਹੈ ਔਰ ਇਸ ਪੀਰੀਅਡ 'ਚ ਹੀ ਟੀਵੀ 84 ਦੇ ਲਈ ਵੀ ਸਾਡੇ ਨੌਜਵਾਨਾਂ ਨੇ ਯਤਨ ਕੀਤਾ ਹੈ, ਐਫਰਟ ਕੀਤਾ। ਸੋ ਅਸੀਂ ਵੀਰ ਚਲਮਨ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਤੁਸੀਂ ਦੱਸਿਆ ਬੇਸ਼ੱਕ 31 ਅਗਸਤ ਕੱਲ੍ਹ ਹੈ ਪਰ ਕੱਲ੍ਹ ਕਿਉਂਕਿ ਵੀਕਐਂਡ ਹੈ ਔਰ ਸਾਡਾ ਇਸ ਵੀਕ ਦਾ
ਲਾਸਟ ਪ੍ਰੋਗਰਾਮ ਹੈ। ਔਰ ਸਾਡੇ ਸੰਘਰਸ਼ ਦੇ ਵਿੱਚ ਜੇ 40 ਵਰਿਆਂ ਦੇ ਬੇਸ਼ੱਕ ਸ਼ਹੀਦ ਕੋਈ ਨੋਨ ਹੈ ਜਿਸ ਨੂੰ ਅਸੀਂ ਯਾਦ ਕਰ ਰਹੇ ਹਾਂ, ਜਾਂ ਕੋਈ ਉਹ ਜਿਹੜਾ ਕਿਸੇ ਨਹਿਰ ਦੇ ਪੁਲ ਤੇ ਕਿਸੇ ਰੋਈ ਦੇ ਵਿੱਚ ਕਿਸੇ ਅਣਪਛਾਤੀ ਲਾਸ਼ ਬਣਾ ਕੇ ਉਹ ਹਰੀਕੇ ਪੱਤਣ ਦੇ ਵਿੱਚ, ਜਾਂ ਅਣਪਛਾਤੀ ਲਾਸ਼ ਉਸ ਨੂੰ ਅੰਮ੍ਰਿਤਸਰ ਜਾਂ ਤਰਨਤਾਰਨ ਜਾਂ ਰੋਪੜ ਜਾਂ ਕਿਸੇ ਸ਼ਮਸ਼ਾਨ ਘਾਟ 'ਚ ਬਣਾ ਦਿੱਤਾ ਗਿਆ। ਸ਼ਹੀਦ ਦਾ ਰੁਤਬਾ ਤਾਂ ਸਤਿਗੁਰੂ ਦੀ ਗੋਦ ਹੈ। ਬਿਲਕੁਲ। ਪਰ ਜਦੋਂ ਕਿਸੇ ਵੀ ਸੰਘਰਸ਼ ਦਾ ਮੁਲਾਂਕਣ ਕੀਤਾ ਜਾਂਦਾ ਹੈ ਕਿ ਭਾਈ ਉਹਨਾਂ ਨੇ ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹਨਾਂ 'ਚੋਂ ਕਿਹਨੂੰ ਸਜ਼ਾ ਯਾਫਤਾ ਕੀਤਾ, ਤੇ ਫਿਰ ਉਹ ਇੱਕ ਤੁਸੀਂ ਦਰਜਾ ਵਾਈਜ਼ ਦੇਖਦੇ ਹੋ ਕਿ ਵੀ ਜੇ ਇਹ ਕਹਿਣਾ ਹੋਏ ਕਿ ਸਾਡੇ ਸੰਘਰਸ਼ ਦਾ ਤੀਸਰਾ ਵੱਡਾ ਐਕਸ਼ਨ ਜਿਹੜਾ ਖਾਸ ਤੌਰ ਤੇ ਗਵਰਨਮੈਂਟ ਅਫੀਸ਼ੀਅਲ ਜਿਹੜੇ ਜ਼ੁਲਮ ਕਰਦੇ ਨੇ ਉਹਨਾਂ ਨੂੰ ਸਜ਼ਾ ਯਾਫਤਾ ਕਰਨ ਦੀ ਗੱਲ ਕਰੀਏ, ਪਹਿਲਾ ਤਾਂ ਜ਼ਾਹਰ ਹੈ ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਕੇਰ ਸਿੰਘ, ਜਿਨ੍ਹਾਂ ਨੇ ਇੰਦਰਾ ਗਾਂਧੀ ਜਿਹਦੇ ਹੁਕਮਾਂ ਥੱਲੇ ਜੂਨ 84 ਦਾ ਘੱਲੂਘਾਰਾ ਵਰਤਾਇਆ ਗਿਆ, ਉਹਨਾਂ ਨੂੰ 31 ਅਕਤੂਬਰ ਨੂੰ ਸਜ਼ਾ ਯਾਫਤਾ ਕੀਤਾ 1984 'ਚ, ਕੁਛ ਮਹੀਨੇ ਬਾਅਦ ਹੀ। ਇਹ ਸਭ ਤੋਂ ਵੱਡਾ ਇਹ ਸਾਡੇ 40 ਵਰਿਆਂ ਦੇ ਸੰਘਰਸ਼ ਦਾ, ਔਰ ਜਦੋਂ ਦੀ ਟੋਟਲ ਵਾਰ ਸਿੱਖ ਕੌਮ ਦੇ ਖਿਲਾਫ ਦਿੱਲੀ ਦੇ ਹਾਕਮਾਂ ਨੇ ਵਿੱਢੀ ਹੈ, ਸਭ ਤੋਂ ਵੱਡਾ ਐਕਸ਼ਨ ਹੈ। ਦੂਸਰਾ, ਜੇ ਅਸੀਂ ਮਿਲਟਰੀ ਨੁਕਤਾ ਨਿਗਾਹ ਤੋਂ ਦੇਖੀਏ ਕਿ ਵੀ ਇੰਦਰਾ ਗਾਂਧੀ ਨੇ ਇੱਕ ਪੋਲੀਟੀਕਲ ਲੀਡਰ ਦੇ ਤੌਰ ਤੇ ਆਰਡਰ ਕੀਤਾ, ਪਰ ਜਿਹੜੇ ਫੌਜੀ ਜਰਨੈਲ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਵੀ ਬੇਸ਼ੱਕ ਸਹੁੰ ਉਹਨਾਂ ਨੂੰ ਚੁਕਾਈ ਜਾਂਦੀ ਹੈ ਵਫਾਦਾਰੀ ਦੀ, ਪਰ ਵਫਾਦਾਰੀ ਕਿਸੇ ਪਰਸਨ ਨਾਲ ਨਹੀਂ ਹੁੰਦੀ, ਵਫਾਦਾਰੀ ਮੁਲਕ ਦੇ ਨਾਲ ਹੁੰਦੀ ਹੈ। ਇਸੇ ਲਈ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕੱਲ ਨੂੰ ਕੋਈ ਪਾਗਲ ਜਰਨੈਲ ਜਾਂ ਕਮਾਂਡਰ ਤੁਹਾਨੂੰ ਇਹ ਆਰਡਰ ਕਰੇ ਕਿ ਤੋਪ ਦਾ ਮੂੰਹ ਇੱਧਰ ਨੂੰ ਕਰ ਦਿਓ, ਤੇ ਉਦੋਂ ਜ਼ਰੂਰੀ ਨਹੀਂ ਹੈ ਕਿ ਵੀ ਤੁਸੀਂ ਉਸ ਦਾ ਹੁਕਮ ਮੰਨਣਾ, ਉਦੋਂ ਤੁਸੀਂ ਜਿਹੜਾ ਹੈ ਉਹ ਉਸ ਤੋਂ ਇਨਕਾਰੀ ਹੋ ਸਕਦੇ ਹੋ। ਪਰ ਸਿੱਖਾਂ ਦੇ ਮਾਮਲੇ 'ਚ ਤਾਂ ਵੈਸਟਰਨ ਕਮਾਂਡ ਦੇ ਜਨਰਲ ਸਿਨਹਾ, ਜਿਨ੍ਹਾਂ ਨੂੰ ਜਿਹੜੇ ਸਭ ਤੋਂ ਸੀਨੀਅਰ ਮੋਸਟ ਸੀ ਔਰ ਉਹਨਾਂ ਦਾ ਜਰਨੈਲ ਬਣਨ ਦਾ ਜਿਹੜਾ ਉਹ ਮੌਕਾ ਸੀ ਸੀਨੀਅਰਟੀ ਵਾਈਜ਼, ਔਰ ਉਹਨਾਂ ਨੂੰ ਜਦੋਂ ਟੋਕ ਕੇ ਦੇਖਿਆ ਗਿਆ ਇੰਦਰਾ ਗਾਂਧੀ ਵੱਲੋਂ ਕਿ ਭਾਈ ਇਹ ਸਿੱਖਾਂ ਨੂੰ ਸਬਕ ਸਿਖਾਉਣਾ ਹੈ ਔਰ ਦਰਬਾਰ ਸਾਹਿਬ ਤੇ ਹਮਲਾ ਔਰ ਦੂਸਰਾ, ਤੇ ਉਸ ਨੇ ਬਿਲਕੁਲ ਨਾ ਕਰ ਦਿੱਤੀ। ਉਹਨੇ ਕਿਹਾ ਕਿ ਵੀ ਬਿਲਕੁਲ ਨਹੀਂ, ਇਹ ਫੌਜ ਜਿਹੜੀ ਹੈ ਇਹ ਬਾਰਡਰਸ ਨੂੰ ਡਿਫੈਂਡ ਕਰਨ ਲਈ ਬਣੀ ਹੁੰਦੀ ਹੈ, ਆਪਣੇ ਲੋਕਾਂ ਦੇ ਉੱਤੇ ਫੌਜ, ਔਰ ਉਸ ਹਾਲਤ ਕਿ 90,000 ਤੋਂ ਜ਼ਿਆਦਾ ਸਿੱਖ ਫੌਜ ਦੇ ਵਿੱਚ ਨੇ, ਇਹ ਤਾਂ ਟੋਟਲ ਜਿਹੜਾ ਉਹ ਫੌਜ ਦੇ ਡਿਸਪਲਿਨ ਨੂੰ ਖਤਮ ਕਰ ਦੇਗਾ, ਔਰ ਇਹ ਠੀਕ ਨਹੀਂ ਹੈ। ਔਰ ਉਹਨੂੰ ਪਾਸੇ ਕਰਕੇ ਫਿਰ ਜਿਹੜਾ ਜੂਨੀਅਰ ਜਨਰਲ ਵੈਦਿਆ ਸੀ, ਇਹਨੂੰ ਜਦੋਂ ਟੋਇਆ ਗਿਆ ਤੇ ਇਹ ਤਾਂ 4 ਕਦਮ ਅੱਗੇ ਜਾ ਕੇ ਕਰਨ ਨੂੰ ਤਿਆਰ ਸੀ, ਔਰ ਇਹੀ ਕਾਰਨ ਹੈ ਕਿ ਜੂਨ 84 'ਚ ਜਿਹੜੀ ਫੌਜ ਭਾਰਤ ਦੀ ਹਮਲਾਵਰ ਹੁੰਦੀ ਹੈ, ਉਸ ਵੇਲੇ ਫੌਜ ਦਾ ਮੁੱਖ ਜਨਰਲ ਜਿਹੜਾ ਹੈ ਉਹ ਜਨਰਲ ਵੈਦਿਆ ਸੀ, ਔਰ ਜਨਰਲ ਵੈਦਿਆ ਨੂੰ ਫਿਰ ਰਿਟਾਇਰਮੈਂਟ ਤੋਂ ਫੌਰਨ ਬਾਅਦ ਹੀ ਪੂਨੇ, ਜਿੱਥੇ ਕਿ ਉਹ ਨਵਾਂ ਘਰ ਬਣਾ ਕੇ ਜਿਹੜਾ ਉਹ ਰਿਟਾਇਰਮੈਂਟ ਦੀ ਜ਼ਿੰਦਗੀ ਕੱਟਣ ਦੇ ਖਾਬ ਦੇਖ ਰਿਹਾ ਸੀ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਉੱਥੇ ਪਹੁੰਚ ਕੇ ਪੂਨੇ 'ਚ ਉਹਨੂੰ ਸਜ਼ਾ ਯਾਫਤਾ ਕੀਤਾ, ਔਰ 9 ਅਕਤੂਬਰ 1992 ਨੂੰ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਹੱਸਦੇ ਹੱਸਦੇ ਫਾਂਸੀ ਦੇ ਰੱਸਿਆਂ ਨੂੰ ਉਹਨਾਂ ਨੇ ਚੁੰਮਿਆ। ਉਹ ਸਾਡਾ ਦੂਸਰਾ ਵੱਡਾ ਮਿਲਟਰੀ ਗੇਨ ਹੈ, ਐਕਸ਼ਨ ਹੈ ਤੇ ਸਜ਼ਾ ਯਾਫਤਾ ਕਰਨਾ, ਕਿਉਂਕਿ ਅਸੀਂ ਸਰਕਾਰੀ ਹਾਲਾਂ ਬਹੁਤ ਡੇਅਰ ਡੈਵਲ ਐਕਸ਼ਨ ਸਾਡੀ ਜੁਝਾਰੂ ਲਹਿਰ ਦੇ ਪੀਰੀਅਡ 'ਚ ਹੋਏ ਨੇ, ਉਹ ਭਾਵੇਂ ਰਬੈਰੋ ਦੇ ਉੱਤੇ ਅਟੈਕ ਨੇ, ਉਹ ਬੇਸ਼ੱਕ CRPF ਔਰ ਦੂਸਰਿਆਂ ਨੂੰ ਭਜਾਉਣਾ ਹੈ ਪੰਜਾਬ ਦੇ ਵਿੱਚ ਬਹੁਤ। ਤੀਸਰਾ ਵੱਡਾ ਐਕਸ਼ਨ ਜਿਹੜਾ ਹੈ ਉਹ 31 ਅਗਸਤ 1995 ਵਾਲੇ ਦਿਨ ਪੰਜਾਬ ਦੇ ਬੁੱਚੜ ਮੁੱਖ ਮੰਤਰੀ, ਜਿਸ ਦਾ ਨਾਂ ਹੀ ਬੁੱਚੜ ਬੇਅੰਤਾ, ਅੱਜ ਕੋਈ ਵੀ ਸਿੱਖ ਐਡਰੈਸ ਕਰਦਾ ਹੈ ਉਹਨੂੰ ਬੁੱਚੜ ਬੇਅੰਤਾ ਕਹਿੰਦਾ ਹੈ, ਜਿਹੜਾ ਕਿ ਜਿਹਦੀ ਕਾਂਗਰਸ ਦੀ ਸਰਕਾਰ ਫਰਵਰੀ 1992 ਦੇ ਵਿੱਚ 10ਵੀਂ ਸਦੀ ਤੋਂ ਵੀ ਘੱਟ ਵੋਟਾਂ ਦੇ ਫਰਕ ਦੇ ਨਾਲ, ਯਾਨੀ ਟੋਟਲ ਜਿਹੜੀਆਂ ਵੋਟਾਂ ਪਈਆਂ, ਉਸ ਨੂੰ ਸਥਾਪਿਤ ਕੀਤਾ ਗਿਆ। ਉਸ ਰਾਹੀਂ ਕਿਵੇਂ ਜਮਹੂਰੀਅਤ ਦੇ ਨਾਂ ਥੱਲੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਰਾਹੀਂ, ਔਰ ਪੰਜਾਬ 'ਚ ਇਸ ਬੁੱਚੜ ਬੇਅੰਤੇ ਦਾ ਸਾਥੀ KP ਗਿੱਲ, ਜਿਹਦਾ ਸਿੱਖਾਂ ਨੂੰ ਹਮੇਸ਼ਾ ਅਫਸੋਸ ਹੈ ਕਿ ਭਾਈ ਇਹ KP ਗਿੱਲ ਕੁਦਰਤੀ ਮੌਤ ਮਰਿਆ। ਔਰ ਲੇਕਿਨ ਬੁੱਚੜ ਬੇਅੰਤੇ ਨੂੰ ਜਿਹਨੇ ਫਰਵਰੀ 1992 ਤੋਂ 31 ਅਗਸਤ 1995 ਤੱਕ ਲਗਭਗ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ
ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਹੈ। ਔਰ ਉਸ ਦਾ ਇਸ ਪੱਧਰ ਦੇ ਉੱਤੇ ਉਸ ਨੂੰ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ ਉਹਦੇ ਜਿਉਂਦੇ ਜੀ। ਕੋਈ ਉਹਨੂੰ ਭਗਵਾਨ ਰਾਮ ਦਾ ਅਵਤਾਰ ਕਹਿੰਦਾ ਸੀ, ਕੋਈ ਕ੍ਰਿਸ਼ਨ ਦਾ ਕਹਿੰਦਾ ਸੀ, ਗੁਰੂ ਨਾਨਕ ਦਾ ਅਵਤਾਰ ਕਹਿਣ ਵਾਲੇ ਵੀ ਆ ਗਏ ਸੀ। ਔਰ ਪੰਜਾਬ ਦੇ ਵਿੱਚ ਇਸ ਕਦਰ ਖੌਫ ਸੀ ਅਕਾਲੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਰਾਜ ਭਾਗ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਕਿਵੇਂ ਬਿਟਰੇਲ ਕੀਤੀ, ਉਸ ਨੂੰ ਵੀ ਅਸੀਂ ਇਸੇ ਹੀ ਟੌਪਿਕ ਦੇ ਵਿੱਚ ਡਿਸਕਸ ਕਰ ਰਹੇ ਹਾਂ। ਕਿਉਂਕਿ ਅੱਜ ਬੀਤੇ 24 ਘੰਟੇ ਪਹਿਲਾਂ ਉਹਨਾਂ ਦੇ ਹੀ ਥਾਪੇ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਤਨਖਾਹੀ ਐਲਾਨਿਆ, ਪਰ ਉਹ ਇੱਕ ਵੱਖਰਾ ਵਿਸ਼ੇ ਦੇ ਤੌਰ ਤੇ ਅਸੀਂ ਡਿਸਕਸ ਕਰਾਂਗੇ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪੰਜਾਬ ਦੇ ਵਿੱਚ ਕੋਈ ਉੱਚਾ ਸਾਹ ਵੀ ਨਹੀਂ ਸੀ ਲੈਂਦਾ, ਇੰਨਾ ਖੌਫ ਡਰ ਪੈਦਾ ਕਰ ਦਿੱਤਾ ਗਿਆ ਸੀ। 50,000 ਤੋਂ ਜ਼ਿਆਦਾ ਸਿੱਖ ਨੌਜਵਾਨ, ਔਰ ਇਹ ਜਿਹੜਾ ਜਸਵੰਤ ਸਿੰਘ ਖਾਲੜਾ ਨੇ ਜਦੋਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਗੱਲ ਕੀਤੀ, ਮੈਕਸਿਮਮ ਇਹ ਉਸ ਪੀਰੀਅਡ ਦੇ ਵਿੱਚ ਸੀ 92 ਤੋਂ 94 95 ਦੇ ਦੌਰ ਤੱਕ, ਜਿਸ ਦੇ ਵਿੱਚ ਮਾਤਾਵਾਂ ਵੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ, ਭਾਈ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ, ਔਰ ਉਹਨਾਂ ਦੇ ਵਿੱਚ ਕਿਸ ਲੈਵਲ ਦੇ ਆਮ 14 ਸਾਲ ਦੇ ਨੌਜਵਾਨ ਔਰ ਕਈ ਪਰਿਵਾਰਾਂ ਦੇ ਜੀਆਂ ਦੇ ਜੀ ਜਿਹੜੇ ਨੇ ਉਹਨਾਂ ਨੂੰ ਚੁੱਕ ਕੇ ਮਾਰ ਕੇ ਔਰ ਉਹਨਾਂ ਦੇ ਮਾਸ ਕ੍ਰੀਮੇਸ਼ਨ ਜਿਹੜੀਆਂ ਨੇ ਸ਼ਮਸ਼ਾਨ ਘਾਟਾਂ 'ਚ ਕੀਤੀਆਂ ਗਈਆਂ। ਔਰ ਬਿਲਕੁਲ ਭਾਰਤ ਦਾ ਸਾਰਾ ਮੀਡੀਆ, ਭਾਰਤ ਦੇ ਲੋਕ, ਉਹਨਾਂ ਦੀ ਹਕੂਮਤ ਉਹਨੂੰ ਸੈਲੀਬ੍ਰੇਟ ਕਰ ਰਹੀ ਸੀ ਕਿ ਮਸੀਹ ਆਫ ਪੀਸ ਹੈ ਪੰਜਾਬ ਦੇ ਵਿੱਚ। ਔਰ KP ਗਿੱਲ ਨੂੰ ਜਿਹੜਾ ਸੁਪਰ ਕੌਪ ਦੇ ਤੌਰ ਤੇ ਸੱਦ ਕੇ ਬਾਅਦ ਦੇ ਵਿੱਚ ਫਿਲਮ ਇੰਡਸਟਰੀ ਔਰ ਦੂਸਰਿਆਂ ਨੇ ਉਹਨੂੰ ਆਨਰ ਕੀਤਾ। ਸੋ ਉਸ ਪੀਰੀਅਡ ਦੇ ਵਿੱਚ ਜਿੰਨਾ ਕਹਿਰ ਵਰਤਾਇਆ ਜਾ ਰਿਹਾ ਸੀ, ਜਿਵੇਂ ਜੂਨ 84 ਦੇ ਵੇਲੇ ਜੋ ਕੁਝ ਭਾਰਤ ਦੀ ਫੌਜ ਨੇ ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ 'ਚ ਕੀਤਾ ਤੇ ਅਗਲੇ ਕਈ ਮਹੀਨੇ ਉਹ ਕਹਿਰ ਜਾਰੀ ਰਿਹਾ। ਉਸ ਵੇਲੇ ਵੀ ਹਰ ਸ਼ਰਧਾਵਾਨ ਸਿੱਖ ਕਹਿੰਦਾ ਸੀ, ਹੇ ਅਕਾਲ ਪੁਰਖ, ਇਹ ਕੀ ਵਾਪਰ ਰਿਹਾ, ਕੀ ਅਸੀਂ ਬਿਲਕੁਲ ਇਵੇਂ ਹੀ ਅਸੀਂ ਰੁਲਾਂਗੇ। ਅੱਜ ਕੋਈ ਸਾਡੇ 'ਚ ਔਰ ਉਹਨੂੰ ਸਾਡੇ ਢਾਡੀ ਰਾਗੀ ਵੰਗਾਰਦੇ ਵੀ ਸੀ ਕਿ ਭਾਈ ਕਿੱਥੇ ਗਏ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ। ਔਰ ਅਸੀਂ ਸਮਝਦੇ ਹਾਂ ਬੇਸ਼ੱਕ ਇੰਦਰਾ ਗਾਂਧੀ ਨੂੰ ਸੋਧਣ ਤੋਂ ਬਾਅਦ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ, ਬਹੁਤ ਵੱਡੀ ਕੀਮਤ ਦੇਣੀ ਪਈ, ਪਰ ਇਤਿਹਾਸ ਦੀ ਜਸਟੀਫਿਕੇਸ਼ਨ ਇਹਨਾਂ ਯੋਧਿਆਂ ਨੇ, ਬੇਅੰਤ ਸਿੰਘ ਸਤਵੰਤ ਸਿੰਘ ਨੇ ਕਰ ਦਿੱਤੀ ਕਿ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ। ਔਰ ਜਿਨ੍ਹਾਂ ਨੇ 92 ਤੋਂ 95 ਤੱਕ ਦਾ ਮਾਹੌਲ ਪੰਜਾਬ ਦਾ ਦੇਖਿਆ, ਜੋ ਤਰਾ ਕਰ ਰਹੇ ਸੀ, ਔਰ ਜਿਸ ਕਦਰ ਜਿਹੜਾ ਉਹ ਪੁਲਿਸ ਨੂੰ ਖੁੱਲੀ ਛੁੱਟੀ ਸੀ, ਔਰ ਜਿਸ ਲੈਵਲ ਦੇ ਉੱਤੇ ਉਹ ਕਹਾਣੀਆਂ ਤਾਂ ਹੁਣ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਭਾਵੇਂ ਲੱਦਾ ਕੋਠੀ ਤੋਂ ਲੈ ਕੇ ਮਾਲ ਮੰਡੀ ਅੰਮ੍ਰਿਤਸਰ ਔਰ ਜਿਸ ਲੈਵਲ ਦੇ ਉੱਤੇ ਲੁਧਿਆਣੇ ਦੇ ਵਿੱਚ, ਔਰ ਉਹਨਾਂ 'ਚ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਵਰਗੇ ਜਥੇਦਾਰ ਕਿਸੇ ਨੂੰ ਪਰਵਾਹ ਹੀ ਨਹੀਂ ਸੀ। ਔਰ ਕੋਈ ਸਿਫਾਰਿਸ਼ ਕਿਸੇ ਲੈਵਲ ਦੇ ਉੱਤੇ ਵੀ, ਬਿਲਕੁਲ ਏਜੰਸੀਆਂ ਜਿਹੜੀਆਂ ਨੇ ਉਹ ਨੰਗੇ ਚਿੱਟੇ ਜ਼ੁਲਮ ਦੇ ਉੱਤੇ ਉਤਰੀਆਂ ਹੋਈਆਂ ਸੀ। ਔਰ ਪੰਜਾਬ ਸਿੱਖ ਕੌਮ ਤਰਾ ਕਰ ਰਹੀ ਸੀ। ਔਰ ਉਹੀ ਫੀਲਿੰਗ ਜੋ ਜੂਨ 84 ਤੋਂ ਬਾਅਦ ਸੀ, ਇੱਕ ਦੀਨ ਭਾਵ ਵਾਲੀ ਅਕਾਲ ਪੁਰਖ ਦੇ ਅੱਗੇ, ਇਹੀ 92 ਤੋਂ ਬਾਅਦ ਪੰਜਾਬ ਦੇ ਵਿੱਚ ਔਰ ਦੁਨੀਆ ਭਰ 'ਚ ਸੀ ਕਿ ਹੇ ਅਕਾਲ ਪੁਰਖ, ਹੇ ਗੁਰੂ ਕਲਗੀਧਰ ਪਾਤਸ਼ਾਹ, ਇਹ ਬੁੱਚੜ ਇਸ ਲੈਵਲ ਦੇ ਉੱਤੇ ਆ ਗਏ ਨੇ, ਕਿੱਥੇ ਹੈ ਇਲਾਹੀ ਇਨਸਾਫ, ਕੋਈ ਸਾਡਾ ਛੁਟਕਾਰਾ ਕਰਾਏਗਾ ਇਹਨਾਂ ਤੋਂ। ਔਰ 31 ਅਗਸਤ 1995 ਦਾ ਉਹ ਮੁਬਾਰਕ ਦਿਨ, ਮੁਬਾਰਕ ਇਸ ਲਈ ਕਿਉਂਕਿ ਜਦੋਂ ਅਸੀਂ ਸ਼ਹੀਦ ਦਾ ਜ਼ਿਕਰ ਕਰਦੇ ਹਾਂ ਤੇ ਅਕਸਰ ਇਹ ਕਪਲੇਟ ਜੋ ਮੈਂ ਦੁਹਰਾਉਂਦਾ ਇਹ ਬਿਆਨਦਾ ਹੈ ਕਿ ਸ਼ਹੀਦ की जो मौत है वो कौम की हयात है, हयात तो हयात है, मौत भी हयात है। हयात ਜ਼ਿੰਦਗੀ ਨੂੰ ਕਹਿੰਦੇ ਨੇ ਕਿ ਸ਼ਹੀਦ ਉਹ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਵੀ ਜਦੋਂ ਉਹ ਹਯਾਤੀ 'ਚ ਹੁੰਦੇ ਨੇ ਉਹ ਵੀ ਇੱਕ ਮੋਟੀਵੇਸ਼ਨ ਹੁੰਦੀ ਹੈ, ਤੇ ਜਦੋਂ ਤੁਰ ਜਾਂਦੇ ਨੇ ਉਹ ਧਰੂ ਤਾਰਾ ਬਣ ਜਾਂਦੇ ਨੇ। ਬਿਲਕੁਲ, ਉਹ ਤੁਹਾਡੇ ਗਗਨ ਦੇ ਉਹ ਰੋਸ਼ਨ ਸਿਤਾਰੇ ਹੁੰਦੇ ਨੇ ਜਿਹੜੇ ਅੱਗੋਂ ਜਨਰੇਸ਼ਨਾਂ ਨੂੰ ਜਿਹੜਾ ਉਹ ਅਗਵਾਈ ਦਿੰਦੇ ਨੇ। ਔਰ ਇਹ ਨੌਜਵਾਨ ਸ਼ਹੀਦ ਭਾਈ ਦਿਲਾਵਰ ਸਿੰਘ, ਜਿਨ੍ਹਾਂ ਦੀ ਉਮਰ ਉਸ ਵੇਲੇ ਲਗਭਗ 25 ਸਾਲ ਦੀ ਸੀ, 1970 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਉਹਨਾਂ ਦੇ ਪਿਤਾ ਜੀ ਸਰਦਾਰ ਹਰਨੇਕ ਸਿੰਘ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ
ਸ਼ਾਇਦ ਲਾਇਬ੍ਰੇਰੀ ਜਾਂ ਕਿਸੇ ਦੇ ਵਿੱਚ ਇੱਕ ਚੰਗੇ ਅਹੁਦੇ ਤੇ ਸਨ। ਅੱਛਾ। ਮਾਤਾ ਸੁਰਜੀਤ ਕੌਰ ਔਰ ਜੈ ਸਿੰਘ ਵਾਲਾ ਉਹਨਾਂ ਦਾ ਐਥਲੀਟ ਆਪਣੇ ਯੰਗਰ ਡੇਜ਼, ਔਰ ਉਹ ਪੰਜਾਬ ਪੁਲਿਸ ਦੇ ਵਿੱਚ ਕੋਈ ਪੈਸੇ ਕਮਾਉਣ ਲਈ ਨਹੀਂ ਸੀ ਗਏ, ਜਿਵੇਂ ਇੱਕ ਕੋਟਾ ਹੁੰਦਾ ਸਪੋਰਟਸਮੈਨ ਦਾ। ਔਰ ਇਸੇ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਸਪੋਰਟਸਮੈਨ ਸੀ, ਉਹ ਵੀ ਇਸ ਸਾਰੇ ਦਾ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ 23 ਮਾਰਚ 2022 ਨੂੰ ਅਕਾਲ ਤਖਤ ਤੋਂ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ, ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਇਸੇ ਦਿਨ ਜ਼ਿੰਦਾ ਸ਼ਹੀਦ ਐਲਾਨਿਆ ਗਿਆ। ਉਹ ਪਿਛਲੇ ਲਗਭਗ ਇਹ ਸਾਰੇ ਪੀਰੀਅਡ 'ਚ, ਕਿਉਂਕਿ ਉਦੋਂ ਕੀ 30 ਸਾਲ ਹੀ ਆਲਮੋਸਟ ਹੋ ਗਏ ਨੇ, ਹੁਣ ਉਹ ਪਟਿਆਲੇ ਦੀ ਜੇਲ੍ਹ 'ਚ ਨੇ, ਉਹਨਾਂ ਦਾ ਅਸੀਂ ਜ਼ਿਕਰ ਵੀ ਕਰਾਂਗੇ ਕਿ ਭਾਈ ਕਿਵੇਂ ਇਹਨਾਂ ਨੇ ਇਹ ਮਤਾ ਪਕਾਇਆ ਜਦੋਂ ਇਹ ਸਾਰਾ ਕੁਝ ਦੇਖ ਰਹੇ ਸੀ। ਔਰ ਮੇਰੇ ਵੱਡੇ ਭਾਗ ਨੇ ਕਿ ਮੈਂ ਇਹਨਾਂ ਦੇ ਭਾਈ ਦਿਲਾਵਰ ਸਿੰਘ ਹੋਰਾਂ ਦੇ ਮਾਤਾ ਸੁਰਜੀਤ ਕੌਰ ਹੋਰਾਂ ਦੇ ਦੀਦਾਰ ਵੀ ਕੀਤੇ ਨੇ, ਉਹਨਾਂ ਦੇ ਨਾਲ 2-3 ਘੰਟੇ ਵੀ ਗੁਜ਼ਾਰੇ, ਕਿਉਂਕਿ ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਤੇ ਫਿਰ ਸੈਨੋਜ਼ੇ ਜਾਣਾ ਸੀ ਤੇ ਮੈਂ ਉਹਨਾਂ ਦੇ ਨਾਲ ਹੀ ਜਿਹੜਾ ਉਹ ਟਰੈਵਲ ਕੀਤਾ। ਔਰ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਵੀ ਭਾਈ ਦਿਲਾਵਰ ਸਿੰਘ ਦੀ ਜ਼ਿੰਦਗੀ ਬਾਰੇ ਜਾਂ ਦੱਸੋ, ਜਾਂ ਉਹ ਕਹਿੰਦੇ ਵੀ ਬੜਾ, ਬੇਸ਼ੱਕ ਜਦੋਂ ਇਹ ਹੋਇਆ ਕਿ ਸਿੱਖੀ ਸਰੂਪ ਵੀ ਨਹੀਂ ਸੀ, ਲੇਕਿਨ ਉਹ ਕਹਿੰਦੇ ਕਿ ਭਾਈ ਸ਼ੁਰੂ ਤੋਂ ਹੀ ਇਹ ਸਚਿਆਰਾ ਜਿਹਾ ਸਾਡਾ ਪੁੱਤਰ ਸੀ, ਹਮਦਰਦੀ ਕਰਨ ਵਾਲਾ ਔਰ ਹਰ ਇੱਕ ਦੇ ਨਾਲ ਖਲੋਣ ਵਾਲਾ, ਔਰ ਪਿਛਲੇ ਕੁਝ ਸਮੇਂ ਤੋਂ ਚੁੱਪ ਰਹਿੰਦਾ ਸੀ। ਔਰ ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਵੀ ਨਹੀਂ ਸੀ, ਕਹਿੰਦੇ ਵੀ ਜਿੱਦਣ ਅਸੀਂ ਸ਼ਾਮ ਨੂੰ, ਕਿਉਂਕਿ 31 ਅਗਸਤ ਦੀ ਸ਼ਾਮ ਨੂੰ 5:00 ਤੇ ਚੰਡੀਗੜ੍ਹ ਸੈਕਟਰੀਏਟ, ਜਿੱਥੇ ਕਿ ਬੇਅੰਤ ਸਿੰਘ ਬੁੱਚੜ ਬੇਅੰਤਾ ਜਿਹਦਾ ਉਹਦਾ ਹੈੱਡਕੁਆਰਟਰ ਹੈ, ਜੋ ਸੈਕਟਰੀਏਟ ਦੇ ਵਿੱਚ ਉਹ ਬੈਠਦੇ ਨੇ, ਉਸ ਦੇ ਬਾਹਰ ਉਸ ਦੀ ਗੱਡੀ ਜਿਹਦੇ 'ਚ ਕਿ ਉਹ ਬਹਿਣ ਲੱਗਾ, ਤੇ ਭਾਈ ਦਿਲਾਵਰ ਸਿੰਘ ਨੇ ਇੱਕ ਆਤਮਘਾਤੀ ਬੰਬ ਬਣ ਕੇ ਜਿਹੜਾ ਉਸ ਨੂੰ ਉਡਾਇਆ। ਉਸ ਦਾ ਤਾਂ ਉਹ ਸਾਰਾ ਕੁਝ ਖਿਲ ਰਿਹਾ ਝਾੜੂ ਨਾਲ ਹੀ ਇਕੱਠਾ ਕੀਤਾ। ਹਾਲਾਂ ਕੁਝ ਮੇਰੇ ਖਿਆਲ 7 ਜਾਂ 8 ਹੋਰ ਜਿਹੜੇ ਪੁਲਿਸ ਦੇ ਜਵਾਨ ਸੀ, ਉਹਨਾਂ ਦੀਆਂ ਜਾਨਾਂ ਵੀ ਗਈਆਂ ਜਿਹੜੇ ਉਹਦੀ ਸਿਕਿਉਰਿਟੀ 'ਚ ਸੀ। ਲੇਕਿਨ ਇਹ ਤੁਹਾਨੂੰ ਭਾਵੇਂ ਕੋਲੇਟਰਲ ਇਹਨੂੰ ਕਿਹਾ ਜਾਂਦਾ ਜਾਂ ਕਿ ਹੋਰ ਕੋਈ ਤਰੀਕਾ ਨਹੀਂ ਸੀ। ਸੋ ਉਹਨਾਂ ਨੇ ਕਿਹਾ, ਮਾਤਾ ਜੀ ਕਹਿਣ ਲੱਗੇ ਕਿ ਭਾਈ ਅਸੀਂ ਸ਼ਾਮ ਦੀਆਂ ਖਬਰਾਂ ਸੁਣ ਰਹੇ ਸੀ, ਜਦੋਂ ਅਸੀਂ ਖਬਰਾਂ ਸੁਣੀਆਂ ਕਿ ਇਵੇਂ ਉਹਨੂੰ ਉਡਾ ਦਿੱਤਾ ਤੇ ਅਸੀਂ ਹੱਥ ਜੁੜ ਗਏ ਸਾਡੇ, ਅਸੀਂ ਸ਼ੁਕਰ ਕੀਤਾ ਕਿ ਵਾਹਿਗੁਰੂ ਨੇ ਇਸ ਪਾਪੀ ਨੂੰ ਸਜ਼ਾ ਦਿੱਤੀ ਹੈ। ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ, ਜਦੋਂ ਸਵੇਰੇ 2-2:30 ਵਜੇ ਪੁਲਿਸ ਨੇ ਰੇਡ ਕੀਤਾ ਔਰ ਆਏ, ਔਰ ਬਾਅਦ ਸਾਨੂੰ ਪਤਾ ਲੱਗਾ ਕਿ ਭਾਈ ਇਹ ਤਾਂ ਸਾਡਾ ਹੀ ਦਿਲਾਵਰ ਸਿੰਘ ਹੈ। ਸੋ ਇਹ ਮੈਂ ਸਮਝਦਾ ਕਿ ਵੀ ਜਦੋਂ ਤੁਸੀਂ ਇਸ ਕਿਸਮ ਦੇ ਵਾਕਿਆਤ ਨੂੰ ਜਿਹੜੇ ਸਾਡੇ ਮੌਜੂਦਾ ਸੰਘਰਸ਼ ਦੇ ਦੇਖਦੇ ਹੋ, ਤੇ ਫਿਰ ਉਸ ਕਿਸਮ ਦੇ ਲੋਕ ਜਿਹੜੇ ਅੱਜ ਵੀ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ। ਹੁਣ ਇਵੇਂ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਕਿ, ਔਰ ਜਦੋਂ ਤੁਸੀਂ ਇਹ ਸਾਰੀ ਕਹਾਣੀ ਦੇਖਦੇ ਹੋ, ਇਸੇ ਹੀ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਭਿਓਰਾ, ਇਹਨਾਂ 'ਚੋਂ ਕਿਸੇ ਨੇ ਵੀ ਅੱਜ ਤੱਕ, ਹੁਣ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਜਦੋਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਔਰ ਜਿਹੜੀ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਦੇ ਥੱਲੇ ਉਹਨਾਂ ਦੀ ਮੁਆਫੀ ਦਾ ਜਿਹੜਾ ਉਹ ਹੁਕਮ ਸੀ, ਲੇਕਿਨ ਉਹਨਾਂ ਨੂੰ ਅੱਜ ਤੱਕ ਵੀ ਨਹੀਂ ਛੱਡਿਆ ਗਿਆ। ਕਿੰਨੇ ਵਰੇ, 30 ਸਾਲ ਤੋਂ ਜ਼ਿਆਦਾ ਹੋ ਗਏ ਨੇ। ਔਰ ਇਹ ਅਮਿਤ ਸ਼ਾਹ ਨੇ ਲੁਧਿਆਣੇ 'ਚ ਉਹੀ ਬੁੱਚੜ ਬੇਅੰਤੇ ਦਾ, ਤੁਸੀਂ ਦੇਖੋ ਹਿਸਟਰੀ ਕਿਵੇਂ ਰਿਪੀਟ ਕਰ ਰਹੀ ਹੁੰਦੀ ਹੈ ਕਿ ਉਸ ਬੁੱਚੜ ਬੇਅੰਤੇ ਤੋਂ ਜਿਹੜਾ ਸਿੱਖਾਂ ਦੇ ਘਰ ਜੰਮਿਆ ਸੀ, ਸਿੱਖਾਂ ਦੀ ਨਸਲਕੁਸ਼ੀ ਕਰਵਾਈ ਗਈ, ਹੁਣ ਉਸ ਦੇ ਪੋਤੇ ਨੂੰ ਜਿਹੜਾ ਰਵਨੀਤ ਬਿੱਟੂ, ਉਹਨੂੰ ਤਿਆਰ ਕੀਤਾ ਜਾ ਰਿਹਾ ਅਗਲੀ ਨਸਲਕੁਸ਼ੀ ਲਈ। ਔਰ ਉਹਦੀ ਚੋਣ ਰੈਲੀ ਦੇ ਦੌਰਾਨ ਅਮਿਤ ਸ਼ਾਹ ਕਹਿੰਦਾ ਹੈ ਕਿ ਇਹ ਕਿਹਾ ਜਾ ਰਿਹਾ ਹੈ ਕਿ ਜੀ ਇਹਨਾਂ ਨੂੰ ਰਿਹਾ ਕਰ ਦਿਓ ਔਰ ਇੰਨਾ ਲੰਬਾ ਹੋ ਗਿਆ, इन्होंने तो माफ़ी नहीं मांगी है कि भाई इनको कोई पछतावा नहीं है और हम कैसे माफ़ कर दें, कैसे छोड़ दें अगर पछतावा ही नहीं। ਹੁਣ ਇਹ ਇੱਕ ਜਦੋਂ ਇਸ ਕਿਸਮ ਦੇ ਹਾਕਮਾਂ ਦੇ ਮੂੰਹ ਇਹ ਗੱਲ ਨਿਕਲਦੀ ਹੈ ਤੇ ਫਿਰ ਉਹ ਕਹਾਣੀ ਰਿਪੀਟ ਹੁੰਦੀ ਹੈ। ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ 700 ਸਾਥੀ ਸਿੰਘ ਜਿਹੜੇ ਦਿੱਲੀ ਦੇ ਵਿੱਚ ਜਿਨ੍ਹਾਂ ਦੀ 100 ਨੂੰ ਬਾਹਰ ਕੱਢ ਕੇ ਲਿਆਂਦਾ ਜਾਂਦਾ ਔਰ ਉਹਨਾਂ ਦੇ ਸਾਹਮਣੇ ਸ਼ਰਤ ਰੱਖੀ ਜਾਂਦੀ ਹੈ ਕਿ ਉਹ ਮਜ਼ਹਬ ਬਦਲ ਲੈਣ ਤੇ ਉਹਨਾਂ ਦੀ ਜਾਨ ਬਖਸ਼ੀ ਹੋ ਸਕਦੀ ਹੈ, ਤੇ ਉਹਦੇ 'ਚੋਂ ਇੱਕ ਵੀ ਐਸਾ ਨਹੀਂ ਆਂਦਾ ਸਾਹਮਣੇ ਜਿਹੜਾ ਹੋਏ। ਰਾਦਰ ਇਸ ਦੇ ਉਲਟ
ਉਹ ਜਲਾਦ ਨੂੰ ਆਵਾਜ਼ਾਂ ਮਾਰਦੇ ਨੇ, ਉਹਨੂੰ ਮੁਕਤੀ ਦਾਤਾ ਕਹਿ ਕੇ ਕਿ ਭਾਈ ਜਲਦੀ ਆ, ਅਸੀਂ ਆਪਣੇ ਵੀਰਾਂ ਦੇ ਕੋਲ ਜਾਣਾ। ਹੁਣ ਜਿਹੜੀ ਉਹ ਸਪਿਰਿਟ ਹੈ, ਹੁਣ ਅੱਜ ਵੀ ਇਹ ਸਾਰੇ ਕਿਰਦਾਰ ਜਿਹੜੇ ਇਸ ਬੁੱਚੜ ਬੇਅੰਤੇ ਦੇ ਕਤਲ ਕੇਸ ਦੇ ਵਿੱਚ ਹੀ ਜੇਲ੍ਹਾਂ 'ਚ ਨੇ। ਜਗਤਾਰ ਸਿੰਘ ਹਵਾਰਾ ਵੀ, ਕਿਉਂਕਿ ਥੋੜ੍ਹੀ ਦੇਰ ਬਾਅਦ ਹੀ ਇਸ ਤੋਂ ਇਹ ਫੜੇ ਗਏ ਸਨ। ਭਾਈ ਬਲਵੰਤ ਸਿੰਘ ਰਾਜੋਆਣਾ ਔਰ ਜਗਤਾਰ ਸਿੰਘ ਹਵਾਰਾ, ਹਾਲਾਂਕਿ ਜਗਤਾਰ ਸਿੰਘ ਹਵਾਰਾ, ਤਾਰਾ, ਭਿਓਰਾ ਇੱਕ ਵਾਰ ਬੜੈਲ ਜੇਲ੍ਹ 'ਚੋਂ ਨਿਕਲੇ ਵੀ, 18 ਕੁ ਮਹੀਨੇ ਬਾਹਰ ਰਹੇ, ਫਿਰ ਫੜੇ ਗਏ ਸੀ। ਸੋ ਕੁੱਲ ਮਿਲਾ ਕੇ ਜੇ ਤੁਸੀਂ 1995 ਤੋਂ ਬਾਅਦ ਦਾ ਦੇਖਦੇ ਹੋ ਤਾਂ ਅਸੀਂ 28-29 ਸਾਲ ਦੇ ਸਫ਼ਰ ਦੀ ਗੱਲ ਕਰ ਰਹੇ ਹਾਂ। ਉਦੋਂ ਤੋਂ ਹੀ ਲਗਭਗ ਸਾਰੇ ਜੇਲ੍ਹਾਂ 'ਚ ਨੇ ਔਰ ਬਹੁਤ ਤੰਗਦਸਤੀ ਦੀ ਹਾਲਤ ਦੇ ਵਿੱਚ ਜਦੋਂ ਫੜਿਆ ਵੀ ਉਹਨਾਂ ਨੂੰ ਟਾਰਚਰ ਕੀਤਾ। ਪਰ ਅੱਜ ਹੀ ਭਾਈ ਜਗਤਾਰ ਸਿੰਘ ਤਾਰਾ ਦਾ ਸੁਨੇਹਾ ਵੀ ਹੈ, ਭਾਈ ਜਗਤਾਰ ਸਿੰਘ ਹਵਾਰਾ ਤਾਂ ਉਹ ਸਪਿਰਿਟ ਦੇ ਮਾਲਕ ਨੇ ਕਿ ਭਾਈ ਜਿਹੜੇ ਜਨਰੇਸ਼ਨਸ ਤੱਕ ਜਿਹੜੀ ਹੈ ਉਹਨਾਂ ਦੀ ਉਸ ਡਿਫਾਈਂਸ 'ਚੋਂ ਮੋਟੀਵੇਸ਼ਨ ਨਿਕਲੇਗੀ। ਹੁਣ ਇਹ ਸਾਰਾ ਪਾਰਟ ਅਸੀਂ ਦੇਖਦੇ ਹਾਂ ਕਿ ਭਾਈ ਇਹਨਾਂ ਦਾ ਵੀ, ਭਾਈ ਰਾਜੋਆਣਾ ਔਰ ਭਾਈ ਦਿਲਾਵਰ ਸਿੰਘ, ਕਿ ਕਿਨੇ ਆਤਮਘਾਤੀ ਬੰਬ ਬਣਨਾ, ਆਪਸ ਦੇ ਵਿੱਚ ਡਿਬੇਟ ਹੋ ਰਹੀ ਹੈ। ਦੂਸਰਾ ਹੋ ਰਿਹਾ ਔਰ ਐਸਾ ਕਿਹਾ ਜਾਂਦਾ ਹੈ ਕਿ ਭਾਈ ਇਨ ਟਾਸ ਕੀਤਾ ਗਿਆ ਔਰ ਟਾਸ 'ਚ ਦਿਲਾਵਰ ਸਿੰਘ ਦੇ ਨਾਂ ਆਇਆ। ਸੋ ਇਹ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸ਼ਹੀਦਾਂ ਦੀ ਜ਼ਿੰਦਗੀ, ਔਰ ਇਹੀ ਭਾਈ ਬਲਵੰਤ ਸਿੰਘ ਰਾਜੋਆਣਾ, ਬੇਸ਼ੱਕ ਕਈ ਵਾਰ ਜਿਹੜੇ ਲੋਕ ਬਾਹਰੋਂ ਸੰਪਰਕ ਰੱਖਦੇ ਨੇ ਉਹ ਕਈ ਵਾਰ ਜਿਸ ਕਿਸਮ ਦੀ ਜਾਣਕਾਰੀ ਦਿੰਦੇ ਨੇ, ਕੁਛ ਐਸਾ ਵੀ ਵਿੱਚ ਵਾਪਰਦਾ ਹੈ ਜਿਹੜਾ ਪੋਲੀਟੀਕਲੀ ਅਨਸੁਖਾਵਾਂ ਹੁੰਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਉਹ ਡਿਫਾਇੰਸ, ਉਹ ਜਿਹੜਾ ਦ੍ਰਿੜਤਾ, ਫਿਰ ਜੇਲ੍ਹ 'ਚ ਹੁੰਦਿਆਂ ਅੰਮ੍ਰਿਤ ਛਕਣਾ। ਹੁਣ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਨੇ ਉਹ ਇਹੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਔਰ ਹਰਜਿੰਦਰ ਸਿੰਘ ਧਾਮੀ ਜੇਲ੍ਹ 'ਚ ਮਿਲ ਕੇ ਆਏ, ਕਿਉਂਕਿ ਨਾ ਤਾਂ ਉਹਨਾਂ ਨੂੰ ਫਾਂਸੀ ਦਿੱਤੀ ਗਈ, ਉਹ ਤਾਂ ਰਿਲੀਜ਼ ਦਾ ਸੀ, ਰੋਕ ਦਿੱਤਾ ਗਿਆ, ਨਾ ਹੀ ਹੁਣ ਛੱਡ ਰਹੇ ਨੇ। ਔਰ ਰਾਜੋਆਣਾ ਉਹਨਾਂ ਨੇ 2 ਵਾਰ ਅਪੀਲ ਕੀਤੀ ਅਕਾਲ ਤਖਤ ਦੇ ਜਥੇਦਾਰ ਨੂੰ ਕਿ ਸ਼੍ਰੋਮਣੀ ਕਮੇਟੀ ਨੂੰ ਕਹੋ ਕਿ ਵੀ ਅਪੀਲ ਵਾਪਸ ਲੈਣ, ਮੈਂ ਫਾਂਸੀ ਦੇ ਤਖਤੇ ਵੱਲ ਜਾਣਾ ਚਾਹੁੰਦਾ। ਹੁਣ ਜਿਹੜੀ ਗੱਲ ਅਸੀਂ ਪਿਛਲੇ 24 ਘੰਟੇ ਦੀ ਜਦੋਂ ਕਰ ਰਹੇ ਤੇ ਇਹ ਵੀ ਸਾਹਮਣੇ ਆਇਆ ਵੀ ਆਲਰੇਡੀ ਅਕਾਲ ਤਖਤ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਜੀ ਤੁਸੀਂ ਅਪੀਲ ਵਾਪਸ ਲਓ ਔਰ ਇਹ ਜਿਹੜਾ ਇਹ ਨਿਤ ਜਿਹੜਾ ਉਹ ਝੂਰਨਾ ਜਾਂ ਦੂਜਾ, ਹੁਣ ਝੂਰਨ ਵਾਲਾ ਤਾਂ ਨਹੀਂ ਹੈ ਰਾਜੋਆਣਾ, ਪਰ ਉਹ ਸ਼ਹੀਦੀ ਦੇ ਚਾਅ 'ਚ ਹੈ ਕਿ ਭਾਈ ਇਹ ਜਿਹੜੀ ਹਾਲਤ ਹੈ ਅਨਸਰਟਨਟੀ ਦੀ, ਇਹਦੇ 'ਚੋਂ ਕੱਢੋ। ਸੋ ਅਸੀਂ ਸਮਝਦੇ ਹਾਂ ਕਿ ਵੀ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਉਹਨਾਂ ਦੀ ਜ਼ਿੰਦਗੀ ਦਾ, ਕੁਛ ਜਿਹੜੇ ਐਕਸ਼ਨ ਇਕੱਲੇ ਇਹੀ ਨਹੀਂ ਕਿ ਮਿਲੀਟੈਰਲੀ ਇੰਦਰਾ ਗਾਂਧੀ ਔਰ ਜਨਰਲ ਵੈਦਿਆ ਤੋਂ ਬਾਅਦ ਇਹ ਤੀਸਰਾ ਵੱਡਾ ਐਕਸ਼ਨ ਸੀ, ਪਰ ਇਹ ਉਹ ਸੀ ਜਿਹਦੇ ਬਾਰੇ ਜਿਹੜੇ ਲੋਕ ਦੇਖ ਰਹੇ ਸੀ ਉਹਨਾਂ ਨੇ ਵੀ ਸ਼ੁਕਰ ਮਨਾਇਆ। ਇਕੱਲਾ ਇਹ ਨਹੀਂ ਸੀ ਕਿ ਵੀ ਬੁੱਚੜ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ, ਜਿਹਨੂੰ ਅੱਜ ਦੀ ਦੁਨੀਆ 'ਚ ਪ੍ਰੀਐਂਪਟ ਸਟ੍ਰਾਈਕ ਕਿਹਾ ਜਾਂਦਾ ਹੈ। ਹੁਣ ਜੇ 2.5 ਸਾਲ ਦੇ ਪੀਰੀਅਡ 'ਚ ਉਹਨੇ 50,000 ਸਿੱਖ ਨੌਜਵਾਨ ਮਾਰਿਆ ਤੇ ਅਜੇ 2.5 ਸਾਲ ਉਹਦੇ ਰਹਿੰਦੇ ਸੀ। 92 'ਚੋਂ ਚੀਫ ਮਿਨਿਸਟਰ ਬਣਿਆ ਸੀ, 97 ਤੱਕ ਉਹਦਾ ਕਾਰਜਕਾਲ ਸੀ, ਇੰਨੇ ਹੀ ਉਹਨੇ ਹੋਰ ਮਾਰਨੇ ਸੀ। ਸੋ ਜਿਵੇਂ ਭਾਈ ਦਿਲਾਵਰ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਪਰਮਿੰਦਰ ਸਿੰਘ ਭਿਓਰਾ, ਫਿਰ ਇਹਨਾਂ ਨਾਲ ਜਿਹੜੇ ਹੁਣ ਆਲਮੋਸਟ ਉਮਰ ਕੈਦ ਵਾਂਗ ਤੋਂ ਵੀ ਦੁੱਗਣੇ ਕੱਟ ਕੇ 30 ਸਾਲ ਬਾਅਦ ਭਾਈ ਗੁਰਮੀਤ ਸਿੰਘ ਇੰਜੀਨੀਅਰ ਬਾਹਰ ਆਏ ਨੇ, ਭਾਈ ਲਖਵਿੰਦਰ ਸਿੰਘ, ਇਹਨਾਂ ਦਾ ਮੈਂ ਜ਼ਿਕਰ ਨਹੀਂ ਕਰ ਸਕਿਆ। ਹੁਣ ਗੁਰਮੀਤ ਸਿੰਘ ਇਹਨਾਂ ਸਭ ਦੇ ਉੱਤੇ ਸੀ ਕਿ ਕਿਸੇ ਨੇ ਜਿਹੜੀ ਉਹਨਾਂ ਨੇ ਬੈਲਟ ਪਾਈ, ਜਿਹੜੀ ਸੁਸਾਈਡਲ ਬੈਲਟ ਸੀ, ਉਹ ਕਿਹਨੇ ਤਿਆਰ ਕੀਤੀ, ਲਿਆਂਦਾ ਮਟੀਰੀਅਲ ਕਿਹਨੇ ਲਿਆ। ਸੋ ਇਹਦੇ 'ਚ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਇੰਜੀਨੀਅਰ ਔਰ ਇੱਕ ਹੋਰ ਸਿੰਘ ਨੇ ਜਿਨ੍ਹਾਂ ਦਾ ਮੈਨੂੰ ਇਹ ਤਿੰਨੋਂ ਹੀ ਜਿਹੜੇ ਨੇ ਬੜੈਲ ਜੇਲ੍ਹ ਦੇ ਵਿੱਚ ਸੀ। ਗੁਰਮੀਤ ਸਿੰਘ ਹੋਰਾਂ ਦੀ ਹੁਣ 30 ਸਾਲ ਬਾਅਦ ਰਿਹਾਈ, ਔਰ ਇੰਨੇ ਸਿਦਕ, ਸਬਰ, ਸੰਤੋਖ ਵਾਲੇ ਉਹਨਾਂ ਨੂੰ ਕੋਈ ਨਹੀਂ ਹੈ। ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਫਰਜ਼ ਅਦਾ ਕੀਤਾ। ਸੋ ਇਹ ਹੈ ਮੈਂ ਜਦੋਂ ਇਹ ਸਾਰੇ ਗਰੁੱਪ ਨੂੰ ਦੇਖਦਾ ਹਾਂ ਜਿਨ੍ਹਾਂ ਨੇ ਇਹ 3 ਇਹ ਸਿੰਘ ਨੇ, 3 ਤਾਰਾ, ਹਵਾਰਾ ਔਰ ਭਿਓਰਾ ਔਰ ਰਾਜੋਆਣਾ 7 ਔਰ ਦਿਲਾਵਰ ਸਿੰਘ, ਇੱਕ ਵੀ ਜਿਹੜਾ ਇਹਨਾਂ 'ਚੋਂ ਡੋਲਿਆ ਨਹੀਂ ਹੈ ਔਰ ਉਹਨਾਂ ਨੇ ਉਸ ਗੱਲ ਨੂੰ ਇਹੀ ਗੱਲ ਤਕਲੀਫ ਦੇ ਰਹੀ ਹੈ ਦਿੱਲੀ ਦੇ ਹਾਕਮਾਂ ਕਿ ਭਾਈ ਇੱਕ ਵਾਰ ਤਾਂ ਮਾਫੀ ਕਹਿ ਦੇਣ, ਇੱਕ ਵਾਰ ਤਾਂ ਕਹਿ ਦੇਣ ਵੀ ਸਾਨੂੰ ਪਛਤਾਵਾ ਹੈ। ਪਰ ਇਹ ਤਾਂ ਉਹ ਹੈ ਜਿਹਨੇ ਬਾਰੇ ਫੈਜ਼ ਅਹਿਮਦ ਫੈਜ਼ ਨੇ ਕਿਹਾ ਸੀ ਕਿ ਜਿਸ ਧਜ ਸੇ ਕੋਈ ਮਕਤਲ में गया वो शान सलामत रहती है, इस जान की तो कोई बात नहीं, ये जान तो आनी जानी है। कौन
ਜਿਹੜਾ ਰਿਹਾ ਇਸ ਦੁਨੀਆ ਦੇ ਉੱਤੇ, ਪਰ ਜਿਸ ਸ਼ਾਨ ਦੇ ਨਾਲ, ਧੱਜ ਦੇ ਨਾਲ ਕੋਈ ਮਕਤਲ 'ਚ ਗਿਆ, ਕੋਈ ਉਸ ਫਾਂਸੀ ਦੇ ਤਖਤੇ ਵੱਲ ਗਿਆ, ਜਾਂ ਕੋਈ ਜਿਸ ਨੇ ਆਪਣਾ ਆਪਾ ਕੁਰਬਾਨ ਕੀਤਾ। ਸੋ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਉਹਨਾਂ ਦੇ ਉਹ ਤਾਂ ਆਪਣੀ ਨਿਭਾ ਗਏ, ਬਾਕੀ ਜਿਹੜੇ ਸਾਥੀ ਸਿੰਘ, ਖਾਸ ਤੌਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਨੇ ਇਹ ਵਿਸ਼ ਜ਼ਾਹਿਰ ਕੀਤੀ ਹੈ ਵੀ ਅਪੀਲਾਂ ਪੂਲਾਂ ਖ਼ਤਮ ਕਰੋ। ਮੈਂ ਜਿਹੜਾ ਉਹ ਉਸ ਸ਼ਹੀਦੀ ਦੇ ਰਸਤਿਆਂ ਨੂੰ ਚੁਣਨਾ ਚਾਹੁੰਦਾ। ਸਤਿਗੁਰੂ ਉਹਨਾਂ ਨੂੰ ਹਿੰਮਤ ਦੇਣ, ਬਲ ਦੇਣ। ਇੱਕ ਪਾਸੇ ਇਸ ਕਿਰਦਾਰ ਦੇ ਲੋਕ ਨੇ। ਹੁਣ ਦੂਸਰਾ ਪੱਖ, ਹਾਲਾਂਕਿ ਇਸ ਟੌਪਿਕ 'ਚ ਕਰਦਿਆਂ ਮੇਰਾ ਮਨ ਉਦਾਸ ਹੁੰਦਾ ਹੈ। ਬਾਦਲ ਲਾਣਾ, ਬਾਦਲ ਦਲ, ਸਾਰਾ ਕੋੜਮਾ ਇਹਨਾਂ ਦਾ, ਔਰ ਇਹਨਾਂ ਦੀ ਅਲੀ ਬਾਬਾ 40 ਚੋਰਾਂ ਦੀ ਬਰਾਤ, ਕਿਵੇਂ ਇਹਨਾਂ ਨੇ ਬਿਟਰੇ ਕੀਤਾ, ਕਿਵੇਂ ਇਹਨਾਂ ਦੀ ਬਿਟਰੇਅਲ, ਗੱਦਾਰੀ ਬਰਾਬਰ ਜਾਰੀ ਹੈ। ਅਜੇ ਵੀ ਇੱਕ ਜਿਹੜਾ ਉਹ ਨੂਰਾ ਕੁਸ਼ਤੀ ਲਫ਼ਜ਼ ਜ਼ਿਆਦਾ ਇਸਤੇਮਾਲ ਹੁੰਦਾ ਸਾਡੇ ਲਹਿੰਦੇ ਪੰਜਾਬ 'ਚ ਵੀ, ਇੱਧਰ ਵੀ ਨੂਰਾ ਕੁਸ਼ਤੀ ਇਹੀ ਹੁੰਦੀ ਹੈ ਕਿ ਭਲਵਾਨ ਜਿਹੜੇ ਨੇ ਉਹ ਜਿਨ੍ਹਾਂ ਦਾ ਨਾਮੀ ਗ੍ਰਾਮੀ, ਜਿਨ੍ਹਾਂ ਦੇ ਨਾਂ ਸੁਣ ਕੇ ਲੋਕ ਛਿੰਝ ਦੇਖਣ ਆਉਂਦੇ ਨੇ ਜਾਂ ਕੁਸ਼ਤੀਆਂ ਦੇਖਣ ਆਉਂਦੇ ਨੇ, ਉਹ ਜਦੋਂ ਇੱਕ ਭਲਵਾਨ ਦੇ ਪਿੰਡ ਦੇ ਨੇੜੇ ਅਖਾੜਾ ਲੱਗਾ ਹੋਏ ਤੇ ਛਿੰਝ ਹੋਏ ਤੇ ਉਹ ਕਹਿੰਦੇ ਵੀ ਇੱਥੇ ਤੂੰ ਢਹਿ ਜਾਵੀਂ, ਮੇਰੇ 4 ਪੈਸੇ ਵੀ ਬਣ ਜਾਣਗੇ ਤਾਂ ਬੱਲੇ ਬੱਲੇ ਵੀ ਹੋਏਗੀ ਪਿੰਡ ਦੀ। ਕੋਈ ਘਿਓ ਦਾ ਪੀਪਾ ਚੁੱਕੀ ਆਉਂਦਾ, ਕੋਈ ਪਿੰਨੀਆਂ ਦਾ ਪੀਪਾ ਚੁੱਕੀ ਆਉਂਦਾ, ਤੇ ਜਦੋਂ ਮੇਰੇ ਪਿੰਡ ਦੇ ਨੇੜੇ ਹੋਈ ਤੇ ਉਦੋਂ ਤੂੰ ਢਹਿ ਜਾਈਂ ਤੇ ਇੱਧਰ ਮੈਂ ਢਹਿ ਜਾਵਾਂਗਾ। ਇਹਨੂੰ ਨੂਰਾ ਕੁਸ਼ਤੀ ਜਾਂ ਮੈਚ ਫਿਕਸਿੰਗ ਕਹਿੰਦੇ ਨੇ ਕ੍ਰਿਕਟ ਦੀ, ਜਾਂ ਦੂਜੀ ਟਰਮੀਨੋਲੋਜੀ 'ਚ ਇਹਦੇ ਲਈ ਫਿਕਸੇਸ਼ਨ ਆਫ ਮੈਚ। ਕਿ ਵੀ ਹੁਣ ਇਹ ਜੋ ਕੁਝ ਚੱਲ ਰਿਹਾ, ਕਿਉਂਕਿ ਅੱਜ ਦੀ ਖਬਰ ਹੀ ਸਾਰੇ ਯੂਟਿਊਬਰ ਵੀ ਦੂਜੇ ਲੱਗੇ ਸੀ। ਪਹਿਲਾਂ ਤਾਂ ਉਹ ਅਲੀ ਬਾਬਾ 40 ਚੋਰ ਦੀ ਟੀਮ ਬਾਗੀ ਹੋਈ, ਉਹਨਾਂ ਨੇ ਸ਼ਿਕਾਇਤ ਕੀਤੀ ਅਕਾਲ ਤਖਤ ਨੂੰ। ਫਿਰ ਸੁਖਬੀਰ ਬਾਦਲ ਨੇ ਕਿਹਾ ਜੀ ਮੈਂ ਨਿਮਾਣੇ ਸਿੱਖ ਵਜੋਂ। ਇਸ ਤੋਂ ਪਹਿਲਾਂ ਵੀ 2-3 ਸਾਲ ਪਹਿਲਾਂ ਇਹ ਡਰਾਮਾ ਕਰ ਚੁੱਕਾ ਜੀ, ਅਖੰਡ ਪਾਠ ਕਰਾਇਆ, ਉਸ ਸੇਵਾ ਕੀਤੀ ਜੋੜਿਆਂ ਦੀ, ਪਤਾ ਲੱਗਾ ਸਨਿਕਰਸ ਦੇ ਉੱਤੇ ਹੀ ਪਾਲਿਸ਼ ਮਾਰ ਰਿਹਾ, ਕਹਿੰਦਾ ਕਿਆ। ਸੋ ਉਹ ਸਾਰੀ ਜਿਹੜੀ ਹੈ, ਲੇਕਿਨ ਇਹਦੇ ਬਾਵਜੂਦ ਜਿਹੜਾ ਗ੍ਰਾਫ ਸੀ ਉਹ ਇਹਨਾਂ ਦਾ ਤਾਂ ਜੋ ਹੋਣਾ ਹੀ ਸੀ। ਅਕਾਲੀ ਦਲ ਦਾ ਬੇੜਾ ਗਰਕ ਵੀ ਇਸ ਵੇਲੇ ਇੱਕ ਮੈਂਬਰ ਉਹਦੀ ਮਜੀਠੀਆ ਦੀ ਘਰ ਵਾਲੀ MLA ਆ, ਦੂਜਾ ਤਾਂ ਇਹ ਆਲੀ ਵੀ ਇਹਨਾਂ ਦੇ ਨਾਲ ਨਹੀਂ, ਤਾਂ ਜਿਹੜਾ ਇੱਕ ਸੁਖ ਸੀ ਸੁਖਵਿੰਦਰ, ਉਹ ਆਮ ਆਦਮੀ ਪਾਰਟੀ ਚਲਾ ਗਿਆ। ਇਸ ਲੈਵਲ ਦੀ ਔਰ ਜਿਸ ਲੈਵਲ ਦੇ ਉੱਤੇ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ ਇੱਕ ਅੱਧੀ ਸੀਟ ਨੂੰ ਛੱਡ ਕੇ, ਬਾਕੀ ਹੁਣ ਉਸ ਸਾਰੇ ਤੋਂ ਬਾਅਦ ਜਿਹੜੇ ਉਹ ਚੋਰ ਵੀ ਨਾਲ ਲੱਗੇ ਹੁੰਦੇ ਨੇ, ਉਹ ਵੀ ਉਦੋਂ ਤੱਕ ਹੀ ਹੁੰਦੇ ਨੇ ਜਦੋਂ ਵਾਹਵਾ ਮਾਲ ਮਿਲਦਾ ਹੋਏ, ਚੋਰੀ ਦਾ ਮਾਲ, ਲਾਠੀਆਂ ਦੇ ਗੱਜ, ਤੇ ਫਿਰ ਉਹਨਾਂ ਨੇ ਵੀ ਛੱਡਣਾ ਸ਼ੁਰੂ ਕੀਤਾ। ਜਿਵੇਂ ਉਹ ਜਹਾਜ਼ ਜਦੋਂ ਡੁੱਬ ਰਿਹਾ ਹੁੰਦਾ ਹੈ ਤੇ ਜਿਵੇਂ ਸਿਆਣੇ ਕਹਿੰਦੇ ਸਭ ਤੋਂ ਪਹਿਲਾਂ ਚੂਹੇ ਦੌੜਦੇ ਨੇ, ਜਦੋਂ ਚੂਹੇ ਬਾਹਰ ਦੌੜਨੇ ਸ਼ੁਰੂ ਹੋਏ ਤੇ ਇਹਨਾਂ ਨੂੰ ਵੀ ਲੱਗਾ ਕਿ ਭਾਈ ਚਲੋ ਹੁਣ ਇੱਕ ਅਖੀਰਲਾ ਯਤਨ ਕਰੋ। ਤੇ ਉਹ ਜਿਹੜਾ ਸਾਰਾ ਇਸ ਨੂੰ ਮੈਂ ਪੂਰੀ ਇਹ ਜਿਹੜੀ ਹੈ ਇਹ ਫਿਕਸ ਮੈਚ ਵਾਂਗ ਮੈਨੂੰ ਤਾਂ, ਕਿਉਂਕਿ ਹਾਲਾਂ ਬਹੁਤ ਸਾਰਿਆਂ ਨੂੰ ਲੱਗਾ, ਦੇਖੋ ਜੀ ਤਨਖਾਹੀਆ ਐਲਾਨ ਦਿੱਤਾ ਹੈ ਸੁਖਬੀਰ ਬਾਦਲ ਨੂੰ, ਔਰ ਜਿਹੜੀ ਸਟੇਟਮੈਂਟ ਉਹਨਾਂ ਨੇ ਅਕਾਲ ਤਖਤ ਦੀ ਫਸੀਲ ਦੇ ਉੱਤੇ ਆ ਕੇ ਦਿੱਤੀ ਗਿਆਨੀ ਰਘਵੀਰ ਸਿੰਘ ਹੋਰਾਂ ਨੇ, ਉਹਨਾਂ ਕਿਹਾ ਕਿ ਜੀ 5 ਸਿੰਘ ਸਾਹਿਬਾਨਾਂ ਦੀ ਸਰਬਸੰਮਤੀ ਨਾਲ ਫੈਸਲਾ ਹੋਇਆ ਹੈ ਕਿ ਸੁਖਬੀਰ ਬਾਦਲ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਇਆਂ ਕੁਝ ਅਜਿਹੇ ਫੈਸਲੇ ਲਏ ਜਿਸ ਨਾਲ ਪੰਥਕ ਸਰੂਪ ਦੇ ਅਕਸ ਨੂੰ ਭਾਰੀ ਢਾਹ ਲੱਗੀ। ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪਤਲੀ ਹੋਈ, ਸਿੱਖ ਹਿੱਤਾਂ ਦਾ ਨੁਕਸਾਨ ਹੋਇਆ। ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੇਣ। ਫਿਰ ਉਹਨਾਂ ਕਿਹਾ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ 5 ਸਿੰਘ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹ ਦੀ ਮਾਫੀ ਨਹੀਂ ਮੰਗਦਾ, ਉਨਾ ਚਿਰ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ। ਹੁਣ ਕਈਆਂ ਨੂੰ ਲੱਗਾ ਦੇਖੋ ਜੀ ਕਿੰਨਾ ਵੱਡਾ ਫੈਸਲਾ, ਉਹਨੂੰ ਜਿਹੜਾ ਤਨਖਾਹੀਆ ਬਣਾ ਦਿੱਤਾ। ਹੁਣ ਤੁਸੀਂ ਇਹ ਦੇਖੋ ਕਿ ਵੀ ਇਹੀ ਜਥੇਦਾਰਾਂ ਦਾ ਐਲਾਨ ਹੈ। ਹੁਣ ਗਿਆਨੀ ਰਘਬੀਰ ਸਿੰਘ ਜਿਹੜੇ ਨੇ ਉਹਨਾਂ 5 ਜਥੇਦਾਰਾਂ ਦਾ ਹਿੱਸਾ ਸੀ ਜਿਨ੍ਹਾਂ ਨੇ ਸੌਦਾ ਸਾਧ ਦੇ ਨੂੰ ਦੀ ਜਿਹੜੀ ਹੈ ਉਹਦੇ ਖਿਲਾਫ ਹੁਕਮਨਾਮੇ ਨੂੰ ਵਾਪਸ ਲਿਆ ਸੀ।
ਗੁਰਮੁਖ ਸਿੰਘ ਜਿਹੜੇ ਇਸ ਸਿਸਟਮ ਦਾ ਹਿੱਸਾ ਬਣੇ, ਉਹ ਨੇ ਜਿਨ੍ਹਾਂ ਨੇ ਕਿਹਾ ਸੀ ਵੀ ਸਾਨੂੰ ਕਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਘਰੇ ਸੱਦਿਆ ਸੀ ਔਰ ਕਿਹਾ ਸੀ ਕਿ ਭਾਈ ਇਹਨੂੰ ਕੰਮ ਨੂੰ ਮੁਕਾਓ। ਹੁਣ ਇਹਨਾਂ ਦੇ ਥਾਪੇ ਹੋਏ ਹੀ ਔਰ ਇਹ ਸਾਰੇ ਦੇਖ ਰਹੇ ਸੀ ਅੱਖਾਂ ਸਾਹਮਣੇ। ਇਸ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਜਿਹੜੇ ਮੁੱਖ ਦੋਸ਼ੀਆਂ ਚੋਂ ਸਾਰੇ ਨੇ। ਹੁਣ ਤੁਸੀਂ 10 ਸਾਲ ਦਾ ਲੇਖਾ ਜੋਖਾ ਜੇ ਇਹਨਾਂ ਦਾ ਕਰੋ। ਕੱਲਾ ਇਹ ਨਹੀਂ ਹੈ ਕਿ ਸੌਦਾ ਸਾਧ ਨੂੰ ਮਾਫੀ ਦਿੱਤੀ ਔਰ ਜਿਹੜਾ ਉਹ ਪਹਿਲਾਂ ਜਾਲੀ ਜਿਹੜਾ ਉਹ ਸਾਰਾ ਕੰਮ ਕੀਤਾ। ਕਿੰਨੇ ਐਕਸ਼ਨ ਨੇ ਇਹਨਾਂ ਦੇ। ਪਾਪ ਤਾਂ ਇੰਨੇ ਕੁ ਨੇ, ਇੰਨਾ ਕੁ ਵੱਡਾ ਘੜਾ ਭਰਿਆ ਹੋਇਆ ਹੈ ਕਿ ਭਾਈ ਇਹਨਾਂ ਨੂੰ ਤੁਸੀਂ ਕਿੱਥੋਂ ਸ਼ੁਰੂ ਕਰੋਗੇ ਗੁਨਾਹ ਦੀ ਗਿਣਤੀ ਕਰਨੀ ਤੇ ਕਿੱਥੇ ਮੁਕਾਓਗੇ। ਤੇ ਫੈਸਲਾ ਉਹ ਸੁਣਾ ਰਹੇ ਨੇ ਜਿਹੜੇ ਖੁਦ ਆਪਣੀ ਨੌਕਰੀ ਦੇ ਡਰੋਂ ਜਿਹੜਾ ਨੇ ਉਹ ਜੋ ਕੁਝ ਉਹ ਹੁਕਮ ਹੁੰਦਾ ਰਿਹਾ ਉਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਦੇ ਰਹੇ। ਚਿੱਠੀ ਖੋਲ੍ਹੀ, ਪ੍ਰਧਾਨ ਕੌਣ ਹੈ ਉਹਦਾ ਨਾਂ ਲਿਫਾਫੇ 'ਚੋਂ ਨਿਕਲਿਆ, ਉਹਨੂੰ ਪ੍ਰਧਾਨ ਬਣਾ ਦਿੱਤਾ। ਔਰ ਇੱਧਰ ਹਾਲ ਇਹ ਰਿਹਾ ਕਿ ਭਾਈ ਜਿਵੇਂ 1999 ਦੀ 300 ਸਾਲਾ ਖਾਲਸਾ ਸਾਜਨਾ ਦਿਵਸ ਤੋਂ ਪਹਿਲਾਂ ਜਥੇਦਾਰ ਰਣਜੀਤ ਸਿੰਘ ਨੂੰ ਸਰਕਟ ਹਾਊਸ 'ਚ ਮੀਟਿੰਗ ਕਰਕੇ ਰਿਮੂਵ ਕੀਤਾ ਗਿਆ। ਤੁਸੀਂ ਇਸ ਸਾਰੇ ਪੀਰੀਅਡ 'ਚ ਉਹ ਪੂਰਨ ਸਿੰਘ ਹੋਏ, ਜੋਗਿੰਦਰ ਸਿੰਘ ਵੇਦਾਂਤੀ ਹੋਣ, ਗੁਰਬਚਨ ਸਿੰਘ ਹੋਏ, ਜਾਂ ਇਹ ਨਵੇਂ ਥਾਪਿਆਂ ਦੀ ਜਾਂ ਦੂਜੀ ਲਾਈਨ, ਜਾਂ ਈਵਨ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮੀ ਟਕਸਾ ਜਿਹੜਾ ਦਮਦਮਾ ਸਾਹਿਬ ਦੇ ਜਥੇਦਾਰ, ਲੇਕਿਨ ਇੱਥੇ 3 ਸਾਲ ਕੇ 2 ਸਾਲ 2-2.5 ਸਾਲ ਐਕਟਿੰਗ ਜਥੇਦਾਰ ਰਹੇ। ਐਕਟਿੰਗ ਵੀ ਸਭ ਤੋਂ ਕਰਵਾਈ, ਫੈਸਲੇ ਉਹੀ ਕੀਤੇ। ਔਰ ਬਿਲਕੁਲ ਜਿਵੇਂ ਅਸੀਂ ਅੰਗਰੇਜ਼ੀ ਰਾਜ ਦੇ ਵੇਲੇ ਇਹ ਕਹਿੰਦੇ ਸੀ ਕਿ ਜੀ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਸਿਰੋਪਾਓ ਵੀ ਦਿੱਤਾ ਤੇ ਡਾਇਰ ਨੂੰ ਕਿਹਾ ਵੀ ਕੋਈ ਨਹੀਂ ਤੂੰ ਭਾਵੇਂ ਸਿਗਰਟਾਂ ਪੀ ਜਾ ਤੇ ਤੂੰ ਅੱਜ ਤੋਂ ਸਿੱਖ ਬਣ ਗਿਆ, ਔਰ ਇਸ ਕਿਸਮ ਦਾ ਕੀਤਾ। ਲੇਕਿਨ ਪੰਥ ਨੇ ਉਸ ਸਾਰੇ ਨੂੰ ਸਮਝਿਆ ਔਰ ਵਿਦਨ 1 ਈਅਰ 1920 'ਚ ਅਸੀਂ ਦੇਖਦੇ ਹਾਂ ਅਕਾਲੀ ਦਲ ਦੀ ਸਥਾਪਨਾ ਹੁੰਦੀ ਹੈ, ਸ਼੍ਰੋਮਣੀ ਕਮੇਟੀ ਔਰ ਅਕਾਲੀ ਲਹਿਰ ਸ਼ੁਰੂ ਹੁੰਦੀ ਹੈ। ਹੁਣ ਇਹੀ ਪਾਰਟ ਹੁਣ ਇਸ ਸਾਰੇ ਚੋਂ ਕੋਈ ਕੱਢਣ ਪਾਉਣ ਨੂੰ ਨਹੀਂ ਹੋਣਾ। ਇਹ ਮੇਰਾ ਆਪਣਾ ਤਜ਼ੀਆ ਹੈ, ਮੈਂ ਗਲਤ ਵੀ ਹੋ ਸਕਦਾ ਔਰ ਕਾਸ਼ ਮੈਂ ਗਲਤ ਸਾਬਤ ਹੋਵਾਂ। ਪਰ ਮੈਨੂੰ ਇਹ ਲੱਗਦਾ ਜਦੋਂ ਤੁਸੀਂ ਜਿਵੇਂ ਅਸੀਂ ਕਿਸੇ ਸਿਚੁਏਸ਼ਨ ਬਾਰੇ ਕਹਿੰਦੇ ਹਾਂ ਕਿ ਵੀ ਤੁਸੀਂ ਕਿਰਦਾਰ ਦੇਖ ਰਹੇ ਹੁੰਦੇ ਹੋ, ਉਹਨਾਂ ਲੋਕਾਂ ਨੂੰ ਦੇਖ ਰਹੇ ਹੁੰਦੇ ਹੋ ਜਿਹੜੇ ਮੁਲਾਜ਼ਮ ਦੇ ਤੌਰ ਤੇ ਰੱਖੇ ਗਏ, ਜਿਨ੍ਹਾਂ ਦਾ ਬਾਦਲ ਸਾਹਿਬ ਤੇ ਟੋੜਾ ਸਾਹਿਬ ਤੇ ਫਲਾਣੇ ਸਾਹਿਬ ਇਹ ਕਰਦੇ ਆ, ਜਿਨ੍ਹਾਂ ਦੇ ਮੂੰਹ ਦਾ ਸਲਾਈਵਾ ਸੁੱਕ ਜਾਂਦਾ। ਹੁਣ ਉਹਨਾਂ ਤੋਂ ਤੁਸੀਂ ਇਹ ਠੀਕ ਹੈ ਵੀ ਇਸ ਵੇਲੇ ਬਿਲਕੁਲ ਜਿਲਚ 'ਚ ਗੱਲ ਹੋਈ ਹੈ ਔਰ ਇਹਨਾਂ ਦੇ ਪੱਲੇ ਕੁਛ ਨਹੀਂ ਰਿਹਾ ਔਰ ਉਹਨਾਂ 'ਚ ਉਹ ਮੁੜ ਕੇ ਉਹਨਾਂ ਨੂੰ ਆਕਸੀਜਨ ਦੇਣ ਦੀ ਕੋਸ਼ਿਸ਼ ਹੈ, ਪਰ ਇਸ ਦੇ ਨਾਲ ਗੱਲ ਚੱਲਣੀ ਨਹੀਂ ਹੈ। ਔਰ ਕੀ ਹੋਏਗਾ 15 ਦਿਨ ਦਾ ਦੇ ਕੇ ਜੀ ਤਨਖਾਹੀਆ ਤੇ ਫਲਾਣਾ, ਇਸ ਕਿਸਮ ਦੇ ਪਹਿਲਾਂ ਕਿਹੜਾ ਜਿਨ੍ਹਾਂ ਨੇ ਪੂਰਾ ਬੇੜਾ ਗਰਕ ਕੀਤਾ ਉਹ ਸੁਰਜੀਤ ਸਿੰਘ ਬਰਨਾਲਾ ਹੋਏ, ਬੂਟਾ ਸਿੰਘ ਹੋਏ, ਇੱਕ ਸਟੇਜ ਤੇ ਗਿਆਨੀ ਜ਼ੈਲ ਸਿੰਘ ਨੂੰ ਵੀ ਤਨਖਾਹੀਆ ਐਲਾਨਿਆ ਸੀ, ਫਿਰ ਕਿਵੇਂ ਉਹ ਸਾਰਾ ਪਾਰਟ ਹੋਇਆ। ਔਰ ਉਸ ਤੋਂ ਪਹਿਲੀ ਟ੍ਰੈਡੀਸ਼ਨ ਦੇ ਵਿੱਚ ਕਿੰਨਾ ਕੁਛ ਰਿਹਾ। ਲੇਕਿਨ ਇਹ ਸਾਰਾ, ਔਰ ਮੈਂ ਇਸ ਸਿਸਟਮ 'ਚ ਨਹੀਂ ਜਾਵਾਂਗਾ ਕਿ ਭਾਈ ਇਹ ਜਿਹੜਾ ਤਨਖਾਹੀਏ ਦਾ ਕਾਨਸੈਪਟ ਕੀ ਹੈ ਜਾਂ ਇਸ ਨਾਲ ਕੀ ਜੁੜਿਆ ਹੋਇਆ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਇਹਨਾਂ ਦੀ ਪੋਲੀਟੀਕਲ ਰੀਹੈਬਿਲਿਟੇਸ਼ਨ ਦੇ ਲਈ ਸੁਖਬੀਰ ਬਾਦਲ ਦੀ ਲਾਸਟ ਅਟੈਂਪਟ ਹੈ ਔਰ ਇਸ ਚੋਂ ਕੁਛ ਵੀ ਕੱਢਣ ਪਾਉਣ ਨੂੰ ਨਹੀਂ ਹੋਣਾ। ਉਸ ਜ਼ਮਾਨੇ 'ਚ ਵੀ ਇਵੇਂ ਹੀ ਹੁੰਦਾ ਸੀ ਜੀ, ਗਲ 'ਚ ਇਹਦੇ ਤਖਤੀ ਪਾ ਦਿਓ, ਮੈਂ ਹਉ ਪਾਪੀ ਤੂੰ ਬਖਸ਼ਣਹਾਰ, ਉਹਦੇ ਬਰਨਾਲੇ ਦੇ ਗਲ 'ਚ ਪਾ ਦਿੱਤੀ ਸੀ। ਉਹਨੂੰ ਪਤਾ ਨਹੀਂ ਇਹ ਨਹੀਂ ਉਹਦੀ ਬੂਟਾ ਸਿੰਘ ਦੇ ਪਾਈ ਸੀ, ਬਰਨਾਲੇ ਨੂੰ ਥਮਲੇ ਨਾਲ ਬੰਨ੍ਹ ਦਿੱਤਾ ਸੀ। ਇਸ ਕਿਸਮ ਦੀਆਂ ਨੌਟੰਕੀਆਂ ਔਰ ਉਹ ਕਰਨ ਵਾਲੇ ਅੱਜ ਕਿੱਥੇ ਨੇ, ਉਹ ਵੀ ਤੇ ਇਹ ਵੀ। ਸੋ ਇਹਦੇ 'ਚੋਂ ਮੈਨੂੰ ਨਹੀਂ ਲੱਗਦਾ ਕਿ ਭਾਈ ਕੋਈ ਵੀ ਇਸ 'ਚੋਂ ਕੋਈ ਇਸ ਕਿਸਮ ਦੀ ਗੱਲ ਨਿਕਲੇ। ਜਿਵੇਂ ਸਾਡਾ ਇੱਕ ਤਬਕਾ ਮੈਂ ਦੇਖ ਰਿਹਾ ਸੀ ਹੋਪਫੁਲ ਸੀ ਕਿ ਜੀ ਉਹਨਾਂ ਨੇ ਫੈਸਲਾ ਸੁਣਾ ਦਿੱਤਾ, ਕੁਛ ਨਹੀਂ ਹੋਣਾ। ਇਹ ਉਸ ਕਿਸਮ ਦਾ ਹੀ ਜਿਹੜਾ ਇੱਕ ਡਰਾਮੇਬਾਜ਼ੀ, ਔਰ ਦੂਜੀ ਇਹ ਵੀ ਕਈਆਂ ਦਾ ਆ ਰਿਹਾ ਜੀ ਇਹਨਾਂ ਨੂੰ 5 ਸਾਲ ਲਈ ਪਾਬੰਦੀ ਲਾ ਦਿਓ, ਇਹਨਾਂ ਤੇ ਸਿਆਸੀ ਐਕਟੀਵਿਟੀਜ਼ ਦੇ ਦੂਸਰਿਆਂ ਤੇ ਲਾ ਦਿਓ। ਇਹ ਤੁਸੀਂ ਜਿਸ ਕਿਸਮ ਦੇ ਲੋਕ ਨੇ ਇਹਨਾਂ 'ਚੋਂ ਕਿਸੇ 'ਚ ਕੋਈ ਪਛਤਾਤਾਪ ਤਾਂ ਦੂਰ ਦੀ ਗੱਲ, ਇਹਨਾਂ ਨੇ ਤਾਂ ਸਿੱਖੀ ਇੰਸਟੀਟਿਊਸ਼ਨਸ ਨੂੰ, ਬਾਦਲ ਟੱਬਰ ਬਾਰੇ ਤਾਂ ਮੇਰੀ ਇਹ ਇੱਕ ਬਲੈਂਕਟ ਸਟੇਟਮੈਂਟ ਹੈ ਕਿ ਭਾਈ ਸਿੱਖ ਇਤਿਹਾਸ 5.5 ਸਦੀਆਂ ਦਾ 556 ਸਾਲਾਂ ਦਾ ਜੇ ਦੇਖ ਲਈਏ, ਬਹੁਤੇ ਟ੍ਰੇਟਰਸ ਦੀ ਲਿਸਟ ਹੈ, ਤੁਸੀਂ 20ਵੀਂ ਸਦੀ ਦੇ ਗਿਣਾ ਸਕਦੇ ਹੋ, 18ਵੀਂ ਸਦੀ ਤੋਂ ਗਿਣਾ ਸਕਦੇ ਹੋ। ਜਿੰਨਾ ਨੁਕਸਾਨ ਇਸ ਬਾਦਲ ਕੋੜਮੇ ਨੇ ਸਿੱਖੀ ਦਾ, ਸਿੱਖ ਇੰਸਟੀਟਿਊਸ਼ਨਸ ਦਾ ਕੀਤਾ ਹੈ, ਇਹਨਾਂ 5.5 ਸਦੀਆਂ 'ਚ ਕਿਸੇ ਨੇ ਵੀ
ਇਸ ਕਦਰ ਜਿਹੜਾ ਹੈ ਉਹ ਨੁਕਸਾਨ ਨਹੀਂ ਕੀਤਾ। ਸੋ ਇਸ ਕਿਸਮ ਦੇ ਲੋਕਾਂ ਦੀ ਕੀ ਸਜ਼ਾ ਹੈ ਮੈਂ ਇਸ ਪਲੇਟਫਾਰਮ ਤੋਂ ਕਹਿ ਨਹੀਂ ਸਕਦਾ, ਪਰ ਇਹ ਘੱਟੋ ਘੱਟ ਕਿਸੇ ਵੀ ਐਂਗਲ ਤੋਂ ਕਿਹੜੀ ਮਾਫੀ ਤੇ ਕਿਹੜੀ ਇਹਨਾਂ ਨੂੰ ਜਿਹੜਾ ਤੁਸੀਂ ਕਿਸੇ ਮੁੱਖ ਧਾਰਾ ਦੇ ਵਿੱਚ ਵਾਪਸ ਦੇਖ ਸਕਦੇ ਹੋ, ਪਰ ਹੋਏਗੀ ਇਹ ਸਾਰੀ ਨੂਰਾ ਕੁਸ਼ਤੀ ਵਾਂਗ ਹੀ। ਔਰ ਆਉਣ ਵਾਲੇ ਪੀਰੀਅਡ 'ਚ ਇੱਕ ਵਾਰ ਫਿਰ ਆਪਣਿਆਂ 'ਚੋਂ ਜਿਹੜੇ ਇਸ ਸਾਰੇ 'ਚੋਂ ਜਿਹਨਾਂ ਨੂੰ ਲੱਗਦਾ ਦੇਖੋ ਜੀ ਤਨਖਾਹੀਆ ਬਣਾ ਦਿੱਤਾ ਹੁਣ ਇਹ ਹੋ ਜਾਏਗਾ, ਨਿਰਾਸ਼ਤਾ ਤੋਂ ਬਿਨਾਂ ਇਹਦੇ 'ਚੋਂ ਕੁਛ ਨਹੀਂ ਨਿਕਲਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।